ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ ਆ, ਫੇਸਬੁੱਕ ਦੇ ਉੱਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 7 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਨ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਟ੍ਰੇਲਰ, ਡਰਾਈਵ ਐਂਡ ਰੀਫਰਸ ਜਿਹੜੇ ਆ ਉਹ ਖਰੀਦ ਸਕਦੇ ਹੋ। ਬਹੁਤ ਵੱਡੀ ਇਨਵੈਂਟੋਰੀ ਹੈ, ਫਾਈਨੈਂਸਿੰਗ ਵੀ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 909-786-8008 909786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਆ US ਦੀ ਗਵਰਨਮੈਂਟ ਹਜੇ ਵੀ ਉਹ ਸ਼ਟਡਾਊਨ ਹੈਗੀ ਆ। ਜਿਹੜਾ ਕਾਂਗਰਸ ਆ ਉਹਨਾਂ ਨੇ ਇੱਕ ਬਿੱਲ ਜਿਹੜਾ ਆ ਉਹ ਪਾਸ ਕੀਤਾ ਹੈਗਾ ਅਤੇ ਉਹ ਸੈਨੇਟ ਕੋਲ ਜਾਏਗਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਜੇ ਤੱਕ ਵੀ ਪੂਰੀ ਤਰ੍ਹਾਂ ਕਲੀਅਰ ਆ ਵੀ ਜਦੋਂ ਤੱਕ ਵਾਲ ਦੇ ਲਈ ਜਾਂ ਜਿਹੜੇ ਸਟੀਲ ਦੇ ਉਹ ਕਹਿੰਦੇ ਹੈਗੇ ਲਗਾਉਣੇ ਹੈਗੇ ਆ ਗਾਰਡਰਸ, ਅਤੇ ਉਹਨਾਂ ਲਈ 5.6 ਬਿਲੀਅਨ ਜਾਂ 5 ਬਿਲੀਅਨ ਨਹੀਂ ਮਿਲਦਾ ਅਤੇ ਮੈਂ ਉਸ ਨੂੰ ਵੀਟੋ ਕਰ ਦਾਂਗਾ। ਸੋ ਕਹਿੰਦੇ ਸੋ ਫਾਰ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਸਟੈਂਡ ਹੈਗਾ ਆ ਗਵਰਨਮੈਂਟ ਸ਼ਟਡਾਊਨ ਦਾ, ਉਹ ਉਹਨਾਂ ਦੇ ਬੇਸ ਨੂੰ ਸਟਰੋਂਗ ਕਰ ਰਿਹਾ ਹੈਗਾ ਆ। ਅਤੇ ਇਹ ਜਿਹੜਾ ਆ CNBC ਵੱਲੋਂ ਜਿਹੜਾ ਇੱਕ ਸਰਵੇ ਆਇਆ ਵੀ ਜਿਸ ਤਰ੍ਹਾਂ ਉਹ ਟਵੀਟ ਕਰਦੇ ਹੈਗੇ ਆ, ਉਸ ਟਵੀਟ ਦੇ ਵਿੱਚ ਚਾਹੇ ਕੁਛ ਕਈ ਵਾਰੀ ਸਹੀ ਵੀ ਨਹੀਂ ਹੁੰਦਾ, ਪਰ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਹੋਰ ਜਿਹੜੇ ਸੋਲਿਡ ਹੋਈ ਜਾਂਦੇ ਹੈਗੇ ਆ। ਹੁਣ ਤੱਕ 8 ਲੱਖ ਦੇ ਕਰੀਬ ਜਿਹੜੇ ਫੈਡਰਲ ਇੰਪਲਾਈਜ਼ ਆ ਉਹਨਾਂ ਨੂੰ ਫਰਲੋ ਕੀਤਾ ਗਿਆ ਆ। 4 ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਹੋਮਲੈਂਡ ਸਿਕਿਉਰਿਟੀ ਜਾਂ ਜਿਹੜੀਆਂ ਸਿਕਿਉਰਿਟੀ ਰਿਲੇਟਡ ਜੋਬਸ ਹੈਗੀਆਂ ਉੱਥੇ ਕੰਮ ਕਰ ਰਹੇ ਹੈਗੇ ਆ। ਅਤੇ ਬਹੁਤ ਸਾਰੇ ਜਿਹੜੇ ਏਅਰਪੋਰਟਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਟ੍ਰੈਫਿਕ ਆ ਉਹ ਵਧਿਆ ਹੋਇਆ ਆ, ਕਿਉਂਕਿ ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਵੀ ਜਿਹੜੇ TSA ਇੰਪਲਾਈਜ਼ ਹੈਗੇ ਆ ਉਹ ਛੁੱਟੀਆਂ ਲੈ ਰਹੇ ਹੈਗੇ, ਜਾਣ ਕੇ ਸਿੱਖ ਕਾਲਾਂ ਵੀ ਕਰ ਰਹੇ ਹੈਗੇ ਆ ਜੀ। ਅਤੇ ਜੇ ਕਹਿੰਦੇ ਟਵੀਟਸ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿੱਛੇ ਜਿਹਾ ਟਵੀਟ ਕੀਤਾ ਸੀ ਵੀ ਈਰਾਨ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ $150 ਬਿਲੀਅਨ ਦਿੱਤਾ ਅਤੇ ਉਹਦੇ ਮੁਕਾਬਲੇ ਸਾਨੂੰ ਕੁਛ ਨਹੀਂ ਮਿਲਿਆ, ਅਤੇ ਜਦੋਂ ਕਿ ਇਹ $5 ਬਿਲੀਅਨ ਆਪਣੀ ਨੈਸ਼ਨਲ ਸਿਕਿਉਰਿਟੀ ਦੇ ਵਾਲ ਵਾਸਤੇ ਦੇਣ ਲਈ ਤਿਆਰ ਨਹੀਂ ਡੈਮੋਕ੍ਰੇਟਸ। ਕਹਿੰਦੇ ਵੀ ਉਹ ਸਭ ਤੋਂ ਜ਼ਿਆਦਾ ਜਿਹੜਾ ਟਵੀਟ ਆ ਉਹਨਾਂ ਦਾ ਪੋਪੂਲਰ ਹੋਇਆ, ਈਵਨ ਦੋ ਉਹਦੇ ਵਿੱਚ ਇਹ ਸੀ ਵੀ ਜਿਹੜਾ $150 ਬਿਲੀਅਨ ਸੀ ਉਹ ਈਰਾਨ ਦਾ ਹੀ ਮਨੀ ਫਰੀਜ਼ ਕੀਤਾ ਹੋਇਆ ਸੀ ਬਹੁਤ ਲੰਮੇ ਸਮੇਂ ਤੋਂ, ਕਿਉਂਕਿ ਉਹਨਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਲੱਗੀਆਂ ਹੋਈਆਂ ਸੀ। ਜੀ ਬਿਲਕੁਲ। ਇਹ ਕਾਫੀ ਵਾਰੀ ਜਿਹੜਾ ਰਿਪਬਲਿਕਨਸ ਵੱਖ-ਵੱਖ ਸਟੇਟਸ ਦੇ ਵਿੱਚ ਕਹਿੰਦੇ ਰਹੇ ਆ ਵੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਹਾਜ਼ ਭਰ ਕੇ ਜਿਹੜੇ ਉਹਨਾਂ ਨੂੰ $150 ਬਿਲੀਅਨ ਜਿਹੜੇ ਉੱਧਰ ਘੱਲੇ ਸੀਗੇ। ਸੋ ਦੋਨੋਂ ਹੀ ਪਾਰਟੀਆਂ ਜਿਹੜੀਆਂ ਇਸ ਟਾਈਮ ਬਾਜਿੱਦ ਨੇ ਇਸ ਗਵਰਨਮੈਂਟ ਸ਼ਟਡਾਊਨ ਦੇ ਮਸਲੇ ਦੇ ਉੱਤੇ। ਉਹ $5 ਬਿਲੀਅਨ ਨਹੀਂ ਦੇਣਾ ਚਾਹੁੰਦੇ। ਇਹ ਬਗੈਰ $5 ਬਿਲੀਅਨ ਲਏ ਤੋਂ ਜਿਹੜਾ ਆ ਉਹ ਗਵਰਨਮੈਂਟ ਨੂੰ ਦੁਬਾਰਾ ਜਿਹੜਾ ਆ ਉਹ ਚਲਾਉਣਾ ਉਹ ਨਹੀਂ ਚਾਹੁੰਦੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਕੱਲ੍ਹ ਜਿਹੜੇ ਉਹ ਕੈਂਪ ਡੇਵਿਡ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਗਏ ਸੀਗੇ, ਕਹਿੰਦੇ ਵਾਈਟ ਹਾਊਸ ਦੇ ਸੀਨੀਅਰ ਸਟਾਫ ਅਤੇ ਬਾਰਡਰ ਸਿਕਿਉਰਿਟੀ ਵਾਲਿਆਂ ਦੇ ਨਾਲ ਜਿਹੜੀ ਆ ਉਹ ਮੁਲਾਕਾਤ ਉੱਥੇ ਕਰਨਗੇ ਅਤੇ ਉਸ ਦੇ ਮਸਲੇ ਦੇ ਉੱਤੇ ਜਿਹੜਾ ਆ ਹੋਰ ਵਿਚਾਰ ਵਿਮਰਸ਼ ਜਿਹੜਾ ਉਹ ਕਰਨਗੇ। ਸੋ ਟਵੀਟ ਨੋ ਡਾਊਟ ਉਹਨਾਂ ਦੇ ਜਿਹੜੇ ਆ ਪਾਪੂਲਰ ਜਿਹੜੇ ਹੋ ਰਹੇ ਆ, ਪਰ ਗੱਲ ਇਹ ਆ ਵੀ ਸਰਕਾਰ ਜਿਹੜੀ ਮੁੜ ਕੇ ਦੁਬਾਰਾ ਜਿਹੜੀ ਕਦੋਂ ਚੱਲੂਗੀ। ਇਹ ਕਹਿੰਦੇ ਹੁਣ ਤੱਕ ਦੀ ਸ਼ਾਇਦ ਤੀਜੀ ਸਭ ਤੋਂ ਲੰਬੀ ਜਿਹੜੀ ਗਵਰਨਮੈਂਟ ਸ਼ਟਡਾਊਨ ਜਿਹੜੀ ਉਹ ਹੋ ਚੁੱਕੀ ਆ, ਜਿਹੜੀ ਕਾਫੀ ਦਿਨ ਹੁਣ ਪਿਛਲੇ ਸਾਲ ਦੀ ਜਿਹੜੀ ਉਹ ਚਾਲੂ ਹੋਈ ਆ। ਸੋ ਆਲਮੋਸਟ 2 ਹਫ਼ਤੇ ਜਿਹੜੇ ਇਸ ਦੇ ਉੱਤੇ
ਲੱਗ ਚੁੱਕੇ ਹੋਏ ਨੇ। ਸੋ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਸਾਰੇ ਹੀ ਲੋਕ ਆਲਮੋਸਟ 80% ਅਮੈਰੀਕਨਸ ਜਿਹੜੇ ਆ ਉਹ ਚਾਹੁੰਦੇ ਆ ਵੀ ਬਾਰਡਰ ਜਿਹੜੀ ਆ ਸਿਕਿਉਰਿਟੀ ਆ ਉਹ ਸਟਰੋਂਗ ਹੋਣੀ ਚਾਹੀਦੀ ਆ, ਪਰ ਨਾਲ ਹੀ ਉਸ ਦੇ ਵਿੱਚ ਜਿਹੜੇ 70% ਲੋਕ ਅਜਿਹੇ ਵੀ ਹੈਗੇ ਨੇ ਜਿਹੜੇ ਕਹਿੰਦੇ ਵੀ ਪਰ ਵਾਲ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਨਹੀਂ ਹੈਗੀ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਕੀ ਬਣਦਾ ਆ। ਅਤੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਵਾਰੀ ਫਿਰ ਇਹ ਗੱਲ ਆਖੀ ਆ ਵੀ ਕੀ ਹੋਰ ਚਾਰਾ ਇੱਕ ਹਿਸਾਬ ਦੇ ਨਾਲ ਉਹ ਦੇਖ ਰਹੇ ਨੇ ਵੀ ਹੋਰ ਕਿਹੜੇ ਰਾਹ ਥਾਣੀ ਜਿਹੜੀ ਵਾਲ ਆ ਉਹ ਜਿਹੜੀ ਫੈਂਸ ਆ ਜਿਹੜੀ ਬਾਰਡਰ ਦੇ ਉੱਤੇ ਲਾਉਣੀ ਆ ਵੀ ਉਸ ਨੂੰ ਕਿਸ ਤਰੀਕੇ ਦੇ ਨਾਲ ਪੂਰਿਆਂ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਕੇ ਜਿਹੜੇ ਆ ਉਸ ਬਾਰਡਰ ਸਿਕਿਉਰਿਟੀ ਨੂੰ ਪੁਖਤਾ ਕਰਨ ਦੇ ਲਈ ਫੈਂਸ ਜਿਹੜਾ ਲਾਉਣ ਦੇ ਲਈ ਉਹ ਕੰਮ ਜਿਹੜਾ ਆ ਉਹ ਕਰ ਸਕਦੇ ਆ। ਅਤੇ ਨਾਲੇ ਹੁਣੇ ਖਬਰ ਜਿਹੜੀ ਇਹ ਵੀ ਆ ਰਹੀ ਆ ਵੀ ਆਉਂਦੇ ਵੀਰਵਾਰ ਨੂੰ ਇਹ US ਮੈਕਸੀਕੋ ਦੇ ਬਾਰਡਰ ਦੇ ਉੱਤੇ ਰਾਸ਼ਟਰਪਤੀ ਟਰੰਪ ਇੱਕ ਵਾਰੀ ਫੇਰ ਜਿਹੜਾ ਟਰੈਵਲ ਕਰਨਗੇ। ਪਿਛਲੇ ਸਾਲ ਦੇ ਵਿੱਚ ਵੀ ਇੱਕ ਵਾਰੀ ਜਿਹੜੇ US ਅਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਰਾਸ਼ਟਰਪਤੀ ਟਰੰਪ ਉਦੋਂ ਜਾ ਕੇ ਆਏ ਸੀਗੇ ਅਤੇ ਜਿਹੜੇ ਕੁਛ ਜਦੋਂ ਇਹ ਵਾਲ ਬਣਨ ਦੀ ਗੱਲ ਸ਼ੁਰੂ ਹੋਈ ਸੀ ਜਿਹੜੇ ਕੁਛ ਸੈਂਪਲਸ ਉੱਥੇ ਬਣ ਕੇ ਪਏ ਹੋਏ ਸੀ ਉਹਨਾਂ ਦਾ ਨਿਰੀਖਣ ਜਿਹੜਾ ਆ ਉਸ ਟਾਈਮ ਦੇ ਉੱਤੇ ਕਰਨ ਗਏ ਹੋਏ ਸੀਗੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਮਸਲਾ ਬਣਦਾ, ਪਰ ਜਿੰਨੀ ਲੰਬੀ ਗੌਰਮੈਂਟ ਸ਼ਟਡਾਊਨ ਜਿਹੜੀ ਹੋਊਗੀ ਇਹ ਸਾਰੇ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਜਿਹੜਾ ਉਹ ਪਊਗੀ। ਸਭ ਤੋਂ ਜਿਹੜਾ ਵੱਡਾ ਪ੍ਰਭਾਵ ਹਰਜੋਤ ਸਿੰਘ ਜੀ ਇਸ ਟਾਈਮ ਨੈਸ਼ਨਲ ਪਾਰਕਸ ਦੇ ਉੱਤੇ ਜਿਹੜਾ ਆ ਕਹਿੰਦੇ ਉਹ ਪੈ ਰਿਹਾ ਆ। ਅਤੇ ਗੌਰਮੈਂਟ ਸ਼ਟਡਾਊਨ ਦੇ ਵਿੱਚ ਉਹਨਾਂ ਨੇ ਚਲਾ ਕੇ ਤਾਂ ਰੱਖੀਆਂ ਸੀਗੀਆਂ ਪਰ ਕਹਿੰਦੇ ਟਰੈਸ਼ ਇੰਨਾ ਕੁ ਜ਼ਿਆਦਾ ਜਿਹੜਾ ਇਕੱਠਾ ਹੋ ਚੁੱਕਾ ਅਤੇ ਇੰਨਾ ਕੁ ਜ਼ਿਆਦਾ ਉੱਥੇ ਕਹਿ ਲਓ ਵੀ ਸਮੱਸਿਆ ਆ ਚੁੱਕੀ ਆ ਵੀ ਆਉਣ ਵਾਲੇ ਕਈ ਸਾਲਾਂ ਤੱਕ ਉਸ ਨੂੰ ਠੀਕ ਜਿਹੜੇ ਆ ਉਹ ਕਰਨ ਨੂੰ ਲੱਗ ਜਾਣਗੇ। ਅਤੇ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਇਹ ਵੀ ਜਿਹੜੀ ਖਬਰ ਆ ਟਰੰਪ ਟਾਵਰ ਦੇ ਵਿੱਚ ਇੱਕ ਫੈਡਰਲੀ ਓਨਡ ਜਿਹੜੀ ਆ ਜਿਹੜੀ ਚੀਜ਼ ਹੈਗੀ ਆ ਉਸ ਨੂੰ ਚਾਲੂ ਰੱਖਣ ਦੇ ਲਈ ਕਹਿੰਦੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਅੱਡੀ ਚੋਟੀ ਦਾ ਜਿਹਨੂੰ ਕਹਿੰਦੇ ਹੁੰਦੇ ਆ ਉਹ ਜ਼ੋਰ ਲਾਇਆ ਹੋਇਆ ਅਤੇ ਉਹ ਰਾਈਟ ਨਾਓ ਓਪਨ ਆ। ਉੱਥੇ ਆਈ ਥਿੰਕ ਕੋਈ ਗਲਾਸ ਟਾਵਰ ਕਰਕੇ ਉੱਥੇ ਉਹਨਾਂ ਦੀ ਬਿਲਡਿੰਗ ਦੇ ਵਿੱਚ ਲੋਕੇਸ਼ਨ ਦੇ ਵਿੱਚ ਜਿਹੜਾ ਹੈਗਾ ਆ ਅਤੇ ਉਹ ਉਸ ਨੂੰ ਜਿਹੜਾ ਉਹਨਾਂ ਨੇ ਜ਼ਰੂਰ ਜਿਹੜਾ ਚਾਲੂ ਰੱਖਿਆ ਹੋਇਆ ਉਹ ਵੀ ਫੈਡਰਲੀ ਓਨਡ ਜਿਹੜੀ ਜਗ੍ਹਾ ਹੈਗੀ ਆ ਜੀ। ਅਤੇ ਇਹਦੇ ਨਾਲ ਹੀ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਕਹਿੰਦੇ ਵੀ ਉਹ ਆਪਣੇ ਆਪ ਨੂੰ ਇਹ ਤਾਂ ਸਮਝਦੇ ਆ ਵੀ ਮੈਂ ਦੁਨੀਆ ਦਾ ਵਰਲਡ ਦਾ ਸਭ ਤੋਂ ਗ੍ਰੇਟੈਸਟ ਡੀਲ ਮੇਕਰ ਹੈਗਾ ਆ ਅਤੇ ਸੇਲਜ਼ਮੈਨ ਐਕਸਟਰਾਆਰਡੀਨਰੀ ਹੈਗਾ ਆ। ਪਰ ਕਹਿੰਦੇ ਵੀ ਇੱਕ ਟ੍ਰਿਕ ਜਿਹੜਾ ਉਹਨਾਂ ਨੇ ਜ਼ਰੂਰ ਆਪਣੇ ਆਪ 'ਚ ਸਕਸੈਸਫੁਲ ਕਰ ਰਿਹਾ ਵੀ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜੇ ਵਾਈਟ ਲੋਕ ਹੈਗੇ ਆ ਉਹਨਾਂ ਨੂੰ ਇਹ ਸੈੱਲ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਏ ਵੀ ਮੈਂ ਤੁਹਾਡੇ ਵਿੱਚੋਂ ਹੀ ਹਾਂ, ਤੁਹਾਡੇ ਵਰਗਾ ਹੀ ਹਾਂ, ਜਿਹੜੀ ਮਿਡਲ ਕਲਾਸ ਵਾਈਟ ਆ। ਈਵਨ ਦੋ ਕਹਿੰਦੇ ਵੀ ਉਹ 1968 ਦੇ ਵਿੱਚ ਉਹਨਾਂ ਨੂੰ $1 ਮਿਲੀਅਨ ਉਹਨਾਂ ਦੇ ਪਿਤਾ ਵੱਲੋਂ ਜਿਹੜਾ ਲੋਨ ਦਿੱਤਾ ਗਿਆ ਸੀ ਜੋ ਅੱਜ ਦੇ ਸਮੇਂ 'ਚ $7 ਮਿਲੀਅਨ ਬਣਦਾ। ਅਤੇ ਕਹਿੰਦੇ ਹਮੇਸ਼ਾ ਹੀ ਉਹ ਪ੍ਰਾਈਵੇਟ ਸਕੂਲਾਂ 'ਚ ਗਏ ਆ, ਸ਼ਹਿਰ ਦੇ ਵਿੱਚ ਹੀ ਰਹੇ ਆ, ਅਮੀਰਾਂ ਵਾਂਗ ਹੀ ਰਹੇ ਆ, ਪਰ ਲੋਕਾਂ ਨੂੰ ਜਿਹੜਾ ਆ ਸੈੱਲ ਕਰਨ ਦੇ ਵਿੱਚ ਉਹ ਇਸ ਤਰ੍ਹਾਂ ਨਾਲ ਕਾਮਯਾਬ ਹੋ ਗਿਆ ਵੀ ਮੈਂ ਤੁਹਾਡੇ ਵਿੱਚੋਂ ਹੀ ਹਾਂ। ਅਤੇ ਉਹਦੇ ਕਰਕੇ ਜਿਹੜੀ ਕਹਿੰਦੇ ਉਹਨਾਂ ਨੇ ਆਪਣੀ ਜਿਹੜੀ ਆ ਪ੍ਰੈਜ਼ੀਡੈਂਟਸ਼ਿਪ ਜਿੱਤੀ ਹੈਗੀ ਆ। ਜੀ ਬਿਲਕੁਲ ਐਸਟੈਬਲਿਸ਼ਮੈਂਟ ਦੇ ਖਿਲਾਫ ਜਿਹੜਾ ਹੋ ਕੇ ਅਤੇ ਉਹ ਚੀਜ਼ ਹੋ ਕੇ ਹਾਂ ਬਿਲਕੁਲ ਸ਼ੋਅ ਜਿਹੜਾ ਕਰਨ ਦੇ ਵਿੱਚ ਜ਼ਰੂਰ ਗੱਲਾਂ ਬਾਤਾਂ ਦੇ ਨਾਲ ਕਾਮਯਾਬ ਰਹੇ ਨੇ, ਪਰ ਇਹਨਾਂ ਦੇ ਚਰਚੇ ਜਿਹੜੇ ਅਮੀਰੀ ਦੇ ਤਾਂ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ ਹੀ ਜਿਹੜੇ ਉਹ ਗੂੰਜਦੇ ਨੇ। ਕਈ ਜਗ੍ਹਾ ਉਹਨਾਂ ਨੇ ਸਟੈਂਡ ਵੀ ਲਿਆ। ਜਿਸ ਤਰ੍ਹਾਂ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਸ ਰਿਪੋਰਟ 'ਚ ਲਿਖਿਆ ਵੀ ਕਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਜਿਹੜੇ ਹੈਗੇ ਆ ਅਮਰੀਕਾ ਦੇ ਵਿੱਚ ਜਿਹੜੀ ਇੱਥੇ ਦੀ ਡਿਫੈਂਸ ਵਾਲੇ ਹੈਗੇ ਆ ਮਿਲਟਰੀ ਪੀਪਲ ਆ ਉਹ ਕਿਸ ਤਰ੍ਹਾਂ ਜਿਹੜੀ ਆ ਗਵਰਨਮੈਂਟ ਨੂੰ ਕੰਟਰੋਲ ਕਰਦੇ ਹੈਗੇ ਆ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਨਰਲ ਕੈਲੀ ਅਤੇ ਜਨਰਲ ਜਿਹੜੇ ਮੈਟਿਸ ਆ ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਤੋਰਿਆ ਗਿਆ ਆ। ਅਤੇ ਇਹ ਸਰੋਤਿਆਂ ਨੂੰ ਦੱਸਦੇ ਜਾਈਏ ਕਹਿੰਦੇ ਵੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਏ ਸੀ ਈਵਨ ਐਜ਼ ਏ ਉਹ ਸੈਨੇਟਰ ਵੀ ਸੀਗੇ ਉਸ ਟਾਈਮ ਦੇ ਉੱਤੇ ਜਿਹੜਾ ਆ ਉਹਨਾਂ ਨੇ ਹਮੇਸ਼ਾ ਹੀ ਇਹ ਜਿਹੜਾ ਬਿਆਨ ਦਿੱਤਾ ਸੀ ਵੀ ਮੈਂ ਜਿਹੜਾ ਆ ਦੁਨੀਆ ਦੇ ਵਿੱਚ US ਦੀ ਜਿਹੜੀ ਇੰਟਰਵੈਂਸ਼ਨ ਆ ਉਹਦੇ ਅਗੇਂਸਟ ਆ ਵੀ US ਨੂੰ ਕਿਸੇ ਤਰ੍ਹਾਂ ਵੀ ਜਿਹੜੇ ਹੋਰ ਮੁਲਕ ਆ ਉਹਨਾਂ ਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ।
ਪਰ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਸਹੁੰ ਚੁੱਕ ਲਈ, ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਦਾ ਵੀ ਵੱਸ ਨਹੀਂ ਜਾਣ ਚੁੱਕਾ, ਜਦੋਂ ਕਿ ਉਹ ਹਮੇਸ਼ਾ ਹੀ ਲੜਾਈ ਦੇ ਉਲਟ ਸੀਗੇ। ਅਤੇ ਅਲਟੀਮੇਟਲੀ ਜਿਹੜਾ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਉੱਤੇ ਵੀ ਜਿਹੜੇ ਇੱਥੇ ਦੇ ਜਿਹੜੇ ਐਸਟੈਬਲਿਸ਼ਡ ਖਾਸ ਕਰਕੇ ਜਿਹੜੇ ਮਿਲਟਰੀ ਲੋਕ ਸੀਗੇ, ਉਹਨਾਂ ਨੂੰ ਸੀਰੀਆ ਦੀ ਲੜਾਈ ਜਾਂ ਇਰਾਕ ਦੇ ਵਿੱਚੋਂ ਫੌਜਾਂ ਨਾ ਵਾਪਸ ਕੱਢਣ ਦੇ ਲਈ, ਅਫਗਾਨਿਸਤਾਨ 'ਚ ਵੀ ਉਹਨਾਂ ਨੇ ਬਹੁਤ ਟਰਾਈ ਕੀਤੀ ਸੀ, ਬਹੁਤ ਘੱਟ ਗਿਣਤੀ ਦੇ ਵਿੱਚ ਫੌਜਾਂ ਕੱਢੀਆਂ ਗਈਆਂ। ਪਰ ਕਹਿੰਦੇ ਵੀ ਪਹਿਲੀ ਵਾਰੀ ਹੋਇਆ ਵੀ ਜਿਹੜਾ ਸਿਵਲੀਅਨ ਪ੍ਰੈਜ਼ੀਡੈਂਟ ਹੋਇਆ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਨ੍ਹਾਂ ਨੇ ਉਸ ਜਿਹੜਾ ਐਸਟੈਬਲਿਸ਼ਮੈਂਟ ਖਾਸ ਕਰਕੇ ਮਿਲਟਰੀ ਦੇ ਨਾਲ ਸੀ, ਉਹਨਾਂ ਨੂੰ ਚੁੱਪ ਕਰਾਇਆ ਵੀ ਨਹੀਂ, ਇਹ ਸਿਵਲੀਅਨ ਜਿਹੜੀ ਗਵਰਨਮੈਂਟ ਆ ਉੱਪਰ ਆ, ਸਾਨੂੰ ਪਤਾ ਵੀ ਅਸੀਂ ਕੀ ਕਰਨਾ। ਇਸੇ ਕਰਕੇ ਜਿਹੜੇ ਹੁਣ ਉਹ ਕਹਿੰਦੇ ਵੀ 4-5 ਜਿਹੜੇ ਮਿਲਟਰੀ ਦੇ ਨਾਲ ਰਿਲੇਟਡ ਜਿਹੜੇ ਜਨਰਲ ਕੈਲੀ ਹੋਏ, ਜਨਰਲ ਮੈਟਿਸ ਜਾਂ ਹੋਰ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਪੂਰਾ ਇੱਕ ਤਰ੍ਹਾਂ ਨਾਲ ਗਰੁੱਪ ਵੀ ਬਣਾ ਲਿਆ ਵੀ ਕਿਸ ਤਰ੍ਹਾਂ ਜਿਹੜਾ US ਖਤਰੇ ਦੇ ਵਿੱਚ ਹੈਗਾ ਆ। ਪਰ ਜੇ ਕਹਿੰਦੇ ਜਿੰਨੀਆਂ ਕੁ ਗੱਲਾਂ ਦੇਖੀਆਂ ਜਾਵੇ, ਉਹ ਲਗਭਗ ਪ੍ਰੈਜ਼ੀਡੈਂਟ ਬਰਾਕ ਓਬਾਮਾ ਜੀ ਦੇ ਨਾਲ ਹੀ ਮਿਲਦੀਆਂ ਸੀ, ਪਰ ਉਹਨਾਂ ਦਾ ਜਿਹੜਾ ਵੱਸ ਆ ਉੱਥੇ ਉਸ ਟਾਈਮ ਉਹਨਾਂ ਨੇ ਚੱਲਣ ਨਹੀਂ ਦਿੱਤਾ। ਜੀ ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਯੁੱਧ ਦੇ ਖਿਲਾਫ ਨੇ ਉਹ ਤਾਂ ਖੁਸ਼ ਨੇ ਵੀ ਜਿਹੜੇ ਫੌਜੀਆਂ ਨੂੰ ਜਿਹੜਾ ਵਾਪਸ ਬੁਲਾਇਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਟੈਕਸ ਪੇਅਰ ਮਨੀ ਦੀ ਇੱਕ ਵੇਸਟੇਜ ਦੇ ਵਜੋਂ ਵੀ ਦੇਖਦੇ ਆ। ਪਰ ਨਾਲ ਹੀ ਇੱਕ ਸੈਂਟੀਮੈਂਟ ਇਹ ਵੀ ਅਮਰੀਕਾ ਦੇ ਵਿੱਚ ਹੈਗਾ, ਜਿਸ ਦੇ ਵਿੱਚ ਆਪਣੇ ਫੌਜ ਦੇ ਪ੍ਰਤੀ, ਫੌਜੀਆਂ ਦੇ ਪ੍ਰਤੀ ਬਹੁਤ ਜ਼ਿਆਦਾ ਉਹਨਾਂ ਦੀ ਮੁਹੱਬਤ ਵੀ ਹੈਗੀ ਆ, ਅਤੇ ਬਹੁਤ ਜ਼ਿਆਦਾ ਉਹਨਾਂ ਦਾ ਉਹ ਮਾਨ ਸਨਮਾਨ ਵੀ ਜਿਹੜਾ ਉਹ ਕਰਦੇ ਨੇ। ਸੋ ਲੋਕ ਵੀ ਕਈ ਵਾਰੀ ਬੜੀ ਦੁਵਿਧਾ ਦੇ ਵਿੱਚ ਅਜਿਹੇ ਮੌਕਿਆਂ ਦੇ ਉੱਤੇ ਜਿਹੜੇ ਉਹ ਫਸ ਜਾਂਦੇ ਨੇ ਵੀ ਹੁਣ ਸੀਰੀਆ ਦੇ ਵਿੱਚ ਉਹ ਵਾਪਸ ਬੁਲਾ ਕੇ ਫੌਜੀਆਂ ਨੂੰ ਜਿਹੜਾ ਉਹ ਚੰਗਾ ਕੀਤਾ ਜਾ ਰਿਹਾ ਆ ਕਿ ਆਈਸਿਸ ਜਿਹੜਾ ਮੁੜ ਕੇ ਜਿਹੜੀ ਪਨਪ ਸਕਦੀ ਆ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਹ ਲੌਬੀਓ ਇੱਦਾਂ ਦੀ ਇੱਕ ਚੀਜ਼ ਜਿਹੜੀ ਹੈਗੀ ਆ, ਜਾਂ ਕਹਿ ਲਓ ਵੀ ਮੀਡੀਆ ਵੀ ਇਸ ਤਰੀਕੇ ਦੇ ਨਾਲ ਹੀ ਪੇਸ਼ ਕਰਦਾ ਆ ਵੀ ਇਹਨਾਂ ਨੇ ਅਮਰੀਕਾ ਨੂੰ ਜਿਹੜਾ ਉਹ ਢਾਹ ਦੇਣਾ। ਅਤੇ ਖਾਸ ਕਰਕੇ 9/11 ਤੋਂ ਬਾਅਦ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਡਰ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਵਧਿਆ ਹੀ ਹੋਇਆ ਆ। ਇਹ ਇਕੱਲੇ ਇਸ ਅਮਰੀਕਾ ਮੁਲਕ ਦੀ ਕੋਈ ਗੱਲ ਨਹੀਂ ਆ, ਉਸ ਜਿਹੜੇ ਇੰਸੀਡੈਂਟ ਨੇ 9/11 ਤੋਂ ਬਾਅਦ ਦੇ ਵਿੱਚ ਤਾਂ ਪੂਰੀ ਦੁਨੀਆ ਨੂੰ ਹੀ ਜਿਹੜਾ ਆ ਉਹ ਹਿਲਾ ਕੇ ਰੱਖ ਦਿੱਤਾ ਸੀ। ਚਾਹੇ ਸੀਰੀਆ ਦੇ ਵਿੱਚ ਆਈਸਿਸ ਵਾਲੇ ਹੋਣ, ਚਾਹੇ ਲਿਬੀਆ ਦੇ ਵਿੱਚ, ਚਾਹੇ ਕਿਤੇ ਵੀ ਹੋਣ, ਅਤੇ ਉੱਥੇ ਜਿਹੜੀ ਵੀ ਕੋਈ ਮਾੜੀ ਮੋਟੀ ਵੀ ਹਿਲਜੁਲ ਹੁੰਦੀ ਹੈ, ਉਸ ਦਾ ਅਸਰ ਸਾਰੇ ਮੁਲਕਾਂ ਦੇ ਵਿੱਚ ਹੀ ਜਿਹੜੇ ਆ ਚੁਕੰਨੇ ਜਿਹੜੇ ਉਸ ਨੂੰ ਉਹ ਕਰ ਦਿੰਦੇ ਆ। ਅਲੀਬਾਬਾ ਦੇ CEO ਜਿਹੜੇ ਹੈਗੇ ਆ, ਉਹਨਾਂ ਨੇ ਪਿੱਛੇ ਜਿਹੇ ਇੰਟਰਵਿਊ ਦਿੱਤੀ ਸੀ, ਜਿਹੜਾ ਚਾਈਨਾ ਦੀ ਬਹੁਤ ਵੱਡੀ ਕੰਪਨੀ ਆ, ਉਹ ਕਹਿੰਦੇ ਭਈ ਅਮਰੀਕਾ ਨੇ ਪਿਛਲੇ 15-16 ਸਾਲਾਂ 'ਚ ਜਿੰਨੇ ਪੈਸੇ ਜਿਹੜੇ ਆ ਦੂਜੇ ਮੁਲਕਾਂ ਦੇ ਵਿੱਚ ਮਿਲਟਰੀ ਜਾਂ ਆਪਣੀ ਡਿਫੈਂਸ ਭੇਜ ਕੇ ਜਿਹੜੇ ਖਰਚ ਕੀਤੇ ਆ, ਜੇ ਕਿਤੇ USA ਉਹ ਆਪਣੇ ਇਨਫਰਾਸਟਰਕਚਰ ਦੇ ਉੱਤੇ ਸਪੈਂਡ ਕਰਦਾ, ਅਤੇ ਕਹਿੰਦੇ ਭਈ USA ਨੂੰ ਕੋਈ ਵੀ ਵਰਲਡ ਦੇ ਵਿੱਚ ਬੀਟ ਨਹੀਂ ਕਰ ਸਕਦਾ ਸੀ। ਆਪਾਂ ਦੇਖਿਆ ਹੀ ਆ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਹ ਲੜਾਈਆਂ ਜਿਹੜੀਆਂ ਉਹਨਾਂ 'ਚ ਸਪੈਂਡ ਹੋਏ ਆ, ਪਲੱਸ ਜਿਹੜੀਆਂ ਜਾਨੀ ਨੁਕਸਾਨ ਹੋਇਆ, ਇਰਾਕ 'ਚ ਲੱਖਾਂ ਲੋਕ ਮਾਰੇ ਗਏ, ਅਫਗਾਨਿਸਤਾਨ 'ਚ ਮਾਰੇ ਗਏ, ਅਤੇ ਸਾਡੇ ਜਿਹੜੇ US ਦੇ ਫੌਜੀ ਆ ਉਹ ਵੀ ਕਿੰਨੇ ਹਜ਼ਾਰ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ। ਬਿਲਕੁਲ, ਇਹ ਦੇਖੋ ਬੜੀ ਇੱਕ ਸਟ੍ਰੈਟੇਜਿਕਲ ਚੀਜ਼ ਆ। ਆਪਾਂ ਕੀ ਸੋਚਦੇ ਆ, ਇਹ ਆਪਣਾ ਸੋਚਣ ਦਾ ਆ। ਉਹ ਜਿਹੜੇ ਫੋਰਨ ਪਾਲਿਸੀਆਂ ਘੜੀਆਂ ਜਾ ਰਹੀਆਂ ਜਾਂ ਲਿਖੀਆਂ ਜਾ ਰਹੀਆਂ ਆ, ਉਹਨਾਂ ਦੀ ਕੀ ਵਿਚਾਰਧਾਰਾ ਆ, ਉਹ ਟੋਟਲੀ ਜਿਹੜੀ ਆ ਉਹ ਡਿਫਰੈਂਟ ਜਿਹੜੀ ਉਹ ਹੁੰਦੀ ਆ। ਸੋ ਇਹ ਤਾਂ ਆਪਾਂ ਆਪਣੀ ਮਰਜ਼ੀ ਦੇ ਨਾਲ ਜਾਂ ਆਪਣੇ ਕਹਿ ਲਓ ਸਮਝ ਦੇ ਮੁਤਾਬਕ ਦੇਖਦੇ ਹਾਂ ਵੀ ਉਹਨਾਂ ਨੇ ਆਪਣੇ ਮਿਲਟਰੀ ਬੇਸ ਬਣਾ ਕੇ ਰੱਖਣੇ ਹੁੰਦੇ ਵੱਖ-ਵੱਖ ਮੁਲਕਾਂ 'ਚ, ਹੋਰ ਕਈ ਕੁਛ ਜਿਹੜਾ ਉਹ ਕਰਨਾ ਆ। ਗੱਲ ਇਹ ਵੀ ਹੈ ਨਾ ਹਰਜੋਤ ਸਿੰਘ ਜੀ ਵੀ ਅੱਜ ਅਮਰੀਕਾ ਕਿਸੇ ਵੀ ਮੁਲਕ ਦੇ ਉੱਤੇ ਜਾ ਕੇ ਹਮਲਾ ਕਰ ਦਿੰਦਾ, ਕੋਈ ਅਮਰੀਕਾ ਦੇ ਉੱਤੇ ਥੋੜ੍ਹੀ ਹਮਲਾ ਕਰਨ ਆਉਂਦਾ ਬਾਅਦ 'ਚ ਮੁੜ ਕੇ। ਜੇ ਕੋਈ ਹੋਰ ਮੁਲਕ ਇੱਦਾਂ ਦੀ ਕੋਈ ਗੱਲ ਕਾਰਵਾਈ ਜਿਹੜੀ ਉਹ ਕਰਦਾ ਆ ਜਾਂ ਕੁਛ ਕਿਤੇ ਵੀ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਦੁਨੀਆ ਦੇ ਵਿੱਚ ਸਾਰੇ ਪਹਿਲੋਂ ਅਮਰੀਕਾ ਵੱਲ ਨੂੰ ਹੀ ਮੂੰਹ ਜਿਹੜਾ ਆ ਇਹਨਾਂ ਚੀਜ਼ਾਂ ਦੇ ਕਰਕੇ ਹੀ ਜਿਹੜਾ ਉਹ ਕਰਦੇ ਆ। ਸੋ ਤਾਂ ਹੀ ਮੈਂ ਜਿੱਦਾਂ ਕਿਹਾ ਵੀ ਲੋਕ ਬੜੀ ਦੁਵਿਧਾ ਦੇ ਵਿੱਚ ਜਿਹੜੇ ਕਈ ਫਸੇ ਨੇ ਵੀ ਇਹਦੇ ਵਿੱਚ ਪਤਾ ਨਹੀਂ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਹੈਗਾ ਆ ਜੀ। ਅਤੇ ਬਿਲਕੁਲ ਇਹ ਜਿਹੜਾ ਹੁਣ ਤੁਸੀਂ ਚਾਈਨਾ ਦਾ ਵੀ ਜਿਹੜਾ ਗੱਲ ਕੀਤੀ ਹੈ, ਸੋ ਚਾਈਨਾ ਨੂੰ ਲਾ ਕੇ ਜਿਹੜੀ ਟਰੇਡ ਵਾਰ ਦਾ ਜਿਹੜਾ ਮਸਲਾ ਜਿਹੜਾ ਬਣਿਆ ਪਿਆ ਆ, ਅਤੇ ਉਹ ਵੀ ਉਸ ਦੇ ਉੱਤੇ ਵੀ ਆਪਾਂ ਗੱਲ ਕਰਦੇ। ਜਿਹੜੇ ਕਾਮਰਸ ਸੈਕਟਰੀ ਜਿਹੜੇ ਵਿਲਬਰ ਰੌਸ ਆ, ਉਹਨਾਂ ਨੇ ਜਿਹੜਾ ਐਪਲ ਦਾ ਜਿਹੜਾ ਦਾਅਵਾ ਆ, ਉਹਨਾਂ ਨੇ ਜਿਹੜੀ ਇੱਕ ਐਪਲ ਨੇ ਚੇਤਾਵਨੀ ਦਿੱਤੀ ਸੀ ਵੀ ਉਹਨਾਂ ਦਾ ਜਿਹੜਾ ਰੈਵਨਿਊ ਘਟਿਆ ਹੋਇਆ ਆ ਚਾਈਨਾ ਦੇ ਕਰਕੇ, ਵੀ ਚਾਈਨਾ ਦੇ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਟਰੇਡ ਵਾਰ ਨੂੰ ਹੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਦੋਸ਼ੀ ਜਿਹੜਾ ਠਹਿਰਾਇਆ। ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਰੱਦ ਕੀਤਾ, ਡਿਨਾਈ ਕੀਤਾ ਆ ਵੀ ਇਹਦੇ ਨਾਲ ਜਿਹੜਾ ਕੋਈ ਇਸ ਦਾ ਲੈਣਾ ਦੇਣਾ ਨਹੀਂ ਹੈਗਾ। ਆਪਾਂ ਦੇਖਿਆ ਸੀਗਾ ਵੀ ਪਿਛਲੇ ਵੀਕ ਦੇ ਵਿੱਚ ਐਪਲ ਦੇ ਜਿਹੜੇ CEO ਟਿਮ ਕੁੱਕ ਆ, ਉਹਨਾਂ ਨੇ ਚਿੱਠੀ ਜਿਹੜੀ ਸ਼ੇਅਰ ਹੋਲਡਰਸ ਨੂੰ ਜਾਰੀ ਕੀਤੀ, ਜਿਸ ਦੇ ਵਿੱਚ ਕਿਹਾ ਵੀ ਆਪਣੀ ਜਿਹੜੀ ਓਵਰਆਲ
ਜਿਹੜੇ ਡਾਲਰ ਆ ਉਹਨਾਂ ਉਹ ਓਵਰਆਲ ਜਿਹੜੀ ਚੀਜ਼ਾਂ ਦੀ ਵਿਕਰੀ ਆ ਉਹ ਘਟੀ ਹੋਈ ਆ। ਅਤੇ ਹਰਜੋਤ ਸਿੰਘ ਜੀ, ਇੱਕ ਰਿਪੋਰਟ ਮੈਂ ਇਸ ਦੇ ਵਿੱਚ ਪੜ੍ਹ ਰਿਹਾ ਸੀ, ਫੇਸਬੁੱਕ ਦਾ ਤਾਂ ਕਹਿੰਦੇ ਨਾਮ ਲੱਗਦਾ ਵੀ ਉਹਨੇ ਇੱਕ ਦਿਨ ਦੇ ਵਿੱਚ ਕਿੰਨੇ ਮਿਲੀਅਨ ਡਾਲਰ ਜਿਹੜੇ ਆ ਉਹ ਲੂਜ਼ ਕੀਤੇ ਸੀ। ਕਹਿੰਦੇ ਵੀ $1 ਟ੍ਰਿਲੀਅਨ ਕੰਪਨੀ ਬਣਨ ਤੋਂ ਬਾਅਦ ਦੇ ਵਿੱਚ ਐਪਲ ਨੇ ਹੁਣ ਤੱਕ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਜਿਹੜੇ ਆ ਉਹ ਡਾਲਰ ਇੱਕ ਹਿਸਾਬ ਦੇ ਨਾਲ ਆਪਣੀ ਵੈਲਿਊ ਜਿਹੜੀ ਆ ਉਹ ਲੂਜ਼ ਕੀਤੀ। ਕਈ ਬਿਲੀਅਨ ਡਾਲਰ ਜਿਹੜੀ ਆ ਉਹਨਾਂ ਦੀ ਕੰਪਨੀ ਦੀ ਵੈਲਿਊ ਜਿਹੜੀ ਇੱਕ ਵਾਰੀ ਥੱਲੇ ਜਿਹੜੀ ਆ ਉਹ ਜਾ ਚੁੱਕੀ ਆ। ਅਤੇ ਖਾਸ ਕਰਕੇ ਜਿੱਦਣ ਇਹ 10% ਸ਼ੇਅਰ ਜਿਹੜੇ ਆ ਉਹਨਾਂ ਦੇ ਡਿੱਗੇ ਸੀਗੇ। ਸੋ ਜਦੋਂ ਕੋਈ ਵੀ ਕੰਪਨੀ ਲੋੜੋਂ ਵੱਧ ਇੱਕ ਹਿਸਾਬ ਦੇ ਨਾਲ ਵੱਡੀ ਹੋ ਜਾਂਦੀ ਆ ਅਤੇ ਉਹਦੇ ਡਿੱਗਣ ਦੇ ਚਾਂਸ ਵੀ ਜਿਹੜੇ ਆ ਉਹ ਵੱਧ ਜਾਂਦੇ ਆ। ਅਤੇ ਪਰ ਦੇਖੋ ਵੀ ਜਿਹੜੇ ਆਪਣੇ ਕਾਮਰਸ ਦੇ ਸੈਕਟਰੀ ਨੂੰ ਐਪਲ ਦੀ ਇਸ ਵਾਰਨਿੰਗ ਦੇ ਉੱਤੇ ਆ ਕੇ ਖੁਦ ਬਿਆਨ ਦੇਣਾ ਪੈ ਰਿਹਾ ਆ। ਨਹੀਂ ਤਾਂ ਕੰਪਨੀਆਂ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉੱਤੇ ਥੱਲੇ ਤਾਂ ਜਿਹੜਾ ਚੱਲਦਾ ਰਹਿੰਦਾ ਆ। ਤੁਸੀਂ ਦੇਖੋ ਵੀ ਜਿਹੜੀ $1 ਟ੍ਰਿਲੀਅਨ ਕੰਪਨੀ ਦੇ ਉੱਤੇ ਜੇ ਅਸਰ ਪੈਂਦਾ, ਤੁਸੀਂ ਦੇਖੋ ਵੀ ਉਸ ਦਾ ਅਸਰ ਪੂਰੀ ਇਕੋਨਮੀ ਦੇ ਉੱਤੇ ਕਿਸ ਹਿਸਾਬ ਦੇ ਨਾਲ ਪੈ ਸਕਦਾ ਆ। ਇੱਕ ਇਹ ਵੀ ਡਰ ਜਿਹੜਾ ਕਿਤੇ ਨਾ ਕਿਤੇ ਪੂਰੀ ਇਕੋਨਮਿਸਟ ਜਿਹੜੇ ਹੈਗੇ ਉਹਨਾਂ ਨੂੰ ਵੀ ਇਸ ਦਾ ਡਰ ਜਿਹੜਾ ਉਹ ਸਤਾ ਰਿਹਾ ਆ ਵੀ ਬਾਅਦ 'ਚ ਐਪਲ ਕਹੇ ਵੀ ਨਹੀਂ ਜੀ ਸਾਡੇ ਤੇ ਹੱਥ ਜਿਹੜੇ ਆ ਉਹ ਖੜ੍ਹ ਗਏ ਆ, ਹੁਣ ਨਹੀਂ ਜਿਹੜੇ ਆ ਵੀ ਅਸੀਂ ਕੁਛ ਕਰ ਸਕਦੇ ਹਾਂ। ਅਤੇ ਇੱਕ ਹਿਸਾਬ ਨਾਲ ਇਕੋਨਮੀ ਸਟੈਂਡ ਸਟਿਲ ਵਾਲੀ ਕਰਨ ਵਾਲੀ ਗੱਲ ਆ। ਸੋ ਉਸ ਦਾ ਵੀ ਜਿਹੜਾ ਇਹਨਾਂ ਨੂੰ ਬਚਾਅ ਕਰਨ ਦੀ ਜਿਹੜੀ ਜ਼ਰੂਰਤ ਆ। ਹਰ ਇੱਕ ਚੀਜ਼ ਪ੍ਰਾਈਵੇਟ ਸੈਕਟਰ ਜਾਂ ਇੱਕ ਵੱਡੀ ਕੰਪਨੀ ਜਿਹੜੀ ਬਣਨ ਦੇ ਨਾਲ ਇਹ ਵੀ ਉਹਨਾਂ ਦੇ ਫੇਲ ਹੋਣ ਦਾ ਖਤਰਾ ਵੀ ਓਨਾ ਹੀ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਬਰਨੀ ਸੈਂਡਰਸ ਆ ਉਹ ਫਿਰ ਇੱਕ ਵਾਰੀ ਸੋਚ ਰਹੇ ਹੈਗੇ ਆ ਵੀ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ। ਅਤੇ ਜਿਹੜੇ ਡੈਮੋਕ੍ਰੇਟਿਕ ਐਸਟੈਬਲਿਸ਼ਮੈਂਟ ਹੈਗੀ ਆ, ਡੈਮੋਕ੍ਰੇਟਿਕ ਪਾਰਟੀ, ਉਹ ਨਹੀਂ ਚਾਹੁੰਦੀ ਵੀ ਬਰਨੀ ਸੈਂਡਰਸ ਦੁਆਰਾ ਕਿ ਫਿਰ ਇਲੈਕਸ਼ਨ ਵਾਲੇ ਮੈਦਾਨ ਦੇ ਵਿੱਚ ਆਉਣ। 77 ਸਾਲਾਂ ਦੇ ਓਲਡ ਡੈਮੋਕ੍ਰੇਟ ਜਿਹੜੇ ਹੈਗੇ ਆ, ਸੋਸ਼ਲਿਸਟ ਹੈਗੇ ਆ, ਜਿਹੜੇ ਕਹਿੰਦੇ ਵੀ ਮੈਡੀਕੇਅਰ ਸਾਰਿਆਂ ਨੂੰ ਫ੍ਰੀ ਹੋਣਾ ਚਾਹੀਦਾ, ਬਿਗ ਗਵਰਨਮੈਂਟ ਹੋਣੀ ਚਾਹੀਦੀ ਆ। ਹੁਣ ਕਹਿੰਦੇ ਵੀ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਹੋਰ ਵੀ ਜਿਹੜੇ ਕਈ ਕੈਂਡੀਡੇਟ ਆ ਉਹ ਮੇਲ ਜੋਲ ਖਾਂਦੇ ਹੈਗੇ ਆ। ਮੈਸਾਚੂਸੈਟਸ ਦੀ ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਆਲਰੇਡੀ ਉਹਨਾਂ ਨੇ ਅਨਾਊਂਸ ਕਰ ਦਿੱਤਾ ਆ ਵੀ ਮੈਂ ਕਮੇਟੀ ਬਣਾ ਰਹੀ ਹਾਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਇਸੇ ਤਰ੍ਹਾਂ ਜੋ ਬਾਈਡਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਹੈਗੇ ਆ, ਈਵਨ ਦੋ ਉਹਨਾਂ ਦੀ ਉਮਰ 78 ਸਾਲ ਆ, ਉਹ ਵੀ ਕਹਿੰਦੇ ਵੀ ਆਉਣ ਵਾਲੇ ਮਹੀਨੇ ਦੇ ਵਿੱਚ ਅਨਾਊਂਸ ਕਰ ਸਕਦੇ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਹੋਰ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ ਸੋਚ ਰਹੇ ਹੈਗੇ ਆ, ਜਿਸ ਤਰ੍ਹਾਂ ਕਮਲਾ ਹੈਰਿਸ ਵੀ ਅਤੇ ਟੁਲਸੀ ਗਬਰਡ ਇੱਕ ਜਿਹੜੀ ਆ ਹਵਾਈ ਤੋਂ ਰਿਪਰੈਜ਼ੈਂਟੇਟਿਵ ਆ, ਉਹ ਵੀ ਜਿਹੜੀ ਆ ਮੈਦਾਨ ਦੇ ਵਿੱਚ ਕਹਿੰਦੇ ਆ ਸਕਦੀ ਆ। ਜੀ, ਸੋ ਦੇਖਦੇ ਹਾਂ ਕੀ ਬਣਦਾ। ਐਲਿਜ਼ਾਬੈਥ ਵਾਰਨ ਕਹਿੰਦੇ ਆਇਓਵਾ ਦੇ ਵਿੱਚ ਬੀਤੇ ਦਿਨੀ ਉੱਥੇ ਗਏ ਸੀਗੇ ਅਤੇ ਉੱਥੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਨੇਟਿਵ ਹੋਣ ਦੇ ਉੱਤੇ ਤਾਂ ਸਵਾਲ ਪਹਿਲੀ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਜਿਹੜੇ ਉਹ ਪੁੱਛ ਲਏ ਗਏ ਸੀਗੇ ਵੀ ਤੁਸੀਂ ਇਹ ਟੈਸਟ ਕਰਵਾਇਆ ਕਿਉਂ ਆ, ਵੀ ਤੁਸੀਂ ਨੇਟਿਵ ਅਮੈਰੀਕਨ ਤੁਹਾਡੇ ਜਿਹੜੇ ਇੱਕ ਹਿਸਾਬ ਦੇ ਨਾਲ ਤੁਸੀਂ ਹੈਗੇ ਉਹਨਾਂ ਦੇ ਪੂਰਵਜ ਜਿਹੜੇ ਉਹਨਾਂ ਦੇ ਵਿੱਚੋਂ ਹੈਗੇ ਆ। ਅਤੇ ਉਹਨਾਂ ਨੇ ਉਦੋਂ ਕਿਹਾ ਵੀ ਮੈਨੂੰ ਬਾਰ-ਬਾਰ ਝੂਠੀ ਜਿਹੜਾ ਕਿਹਾ ਜਾ ਰਿਹਾ ਸੀ, ਪੋਕਾਹੌਂਟਸ ਕਿਹਾ ਜਾ ਰਿਹਾ ਸੀਗਾ ਰਾਸ਼ਟਰਪਤੀ ਟਰੰਪ ਦੇ ਦੁਆਰਾ। ਸੋ ਇਸ ਚੀਜ਼ ਨੂੰ ਉਸ ਦੇ ਉੱਤੇ ਚੁੱਪ ਕਰਾਉਣ ਦੇ ਲਈ ਮੈਂ DNA ਦਾ ਜਿਹੜਾ ਟੈਸਟ ਆ ਉਹ ਕਰਵਾਇਆ ਸੀ, ਕਿਉਂਕਿ ਜਿਹੜੇ ਇੱਕ ਰਿਜ਼ਰਵਡ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਟਰਾਈਬ ਹੈਗੀ ਆ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਕਿਤੇ ਨਾ ਕਿਤੇ ਨਾਤਾ ਜਿਹੜਾ ਜੁੜਿਆ ਸੀਗਾ ਵੀ ਉੱਧਰੋਂ ਇਹਨਾਂ ਦਾ DNA ਜਿਹੜਾ ਉਹ ਮੈਚ ਹੋਇਆ ਸੀ। ਅਤੇ ਉਹ ਜਿਹੜੇ ਰਿਜ਼ਰਵ ਵਾਲੇ ਹੈਗੇ ਆ, ਟਰਾਈਬ ਵਾਲੇ ਆ, ਉਹਨਾਂ ਨੂੰ ਇਹ ਚੀਜ਼ ਜਿਹੜੀ ਪਸੰਦ ਜਿਹੜੀ ਆ ਉਹ ਨਹੀਂ ਸੀ ਆਈ ਵੀ ਕਹਿੰਦੇ ਵੀ ਤੁਸੀਂ ਸਾਡੇ ਨਾਂ ਦਾ ਇੱਕ ਹਿਸਾਬ ਦੇ ਨਾਲ ਸਹਾਰਾ ਜਿਹੜਾ ਆ ਉਹ ਲੈ ਰਹੇ ਆ। ਸੋ ਉਹਨਾਂ ਦੇ ਲਈ ਤਾਂ ਕਾਫੀ ਜਿਹੜੀਆਂ ਮੁਸ਼ਕਿਲਾਂ ਹੋਣਗੀਆਂ ਐਲਿਜ਼ਾਬੈਥ ਵਾਰਨ ਦੇ ਲਈ। ਹਾਂ, ਔਨਲਾਈਨ ਉਹ ਪੋਪੂਲਰ ਜਿਹੜੇ ਆ ਉਹ ਹੋ ਸਕਦੇ ਹੋਣ, ਪਰ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਆ ਉਹ ਦੇਖਣ ਵਾਲੀ ਗੱਲ ਹੋਊਗੀ ਵੀ ਉਹ ਉਹਨਾਂ ਦਾ ਕਿੰਨਾ ਸਾਥ ਦੇਣਗੇ। ਇਸ ਟਾਈਮ ਇਸ ਉਮੀਦਵਾਰੀ ਦੇ ਜਿਹੜੇ ਕਹਿ ਲਓ ਵੀ ਮੈਦਾਨ ਦੇ ਵਿੱਚ ਸਭ ਤੋਂ ਪਹਿਲੀ ਟੋਪੀ ਜਿਹੜੀ ਆ ਐਲਿਜ਼ਾਬੈਥ ਵਾਰਨ ਨੇ ਜਿਹੜੀ ਉੱਥੇ ਸੁੱਟ ਦਿੱਤੀ ਹੋਈ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਆ ਅੱਜ US ਦੀ ਸੁਪਰੀਮ ਕੋਰਟ ਦਾ ਸੈਸ਼ਨ ਜਿਹੜਾ ਓਪਨ ਹੋਣਾ ਸੀ, ਅਤੇ ਪਹਿਲੇ ਦਿਨ ਜਸਟਿਸ ਜਿਹੜੇ ਸੁਪਰੀਮ ਕੋਰਟ ਦੇ ਆ ਰੂਥ ਬੈਡਰ ਜਿਹੜੇ ਗਿੰਗਸਬਰਗ ਹੈਗੇ ਆ ਉਹ ਗੈਰ ਹਾਜ਼ਰ ਰਹੇ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਸਰਜਰੀ ਹੋਈ ਸੀ ਜਿਹਦੇ ਵਿੱਚ ਕਹਿੰਦੇ 2 ਕੈਂਸਰਸ ਨੋਜੂਲਸ ਜਿਹੜੇ ਆ ਉਹ ਰਿਮੂਵ ਕੀਤੇ ਗਏ ਸੀ। ਅਤੇ ਉਹਦੇ ਸੰਬੰਧ ਦੇ ਵਿੱਚ ਚੀਫ ਜਸਟਿਸ ਜਿਹੜੇ ਆ ਜੌਨ ਰੋਬਰਟਸ ਉਹਨਾਂ ਨੇ ਕਹਿੰਦੇ ਭਈ ਇਹ ਕਿਹਾ ਵੀ ਈਵਨ ਦੋ ਉਹ ਅੱਜ ਆ ਨਹੀਂ ਸਕੇ ਕੁਛ ਕਾਰਨਾਂ ਕਰਕੇ, ਪਰ ਉਹ ਟਰਾਂਸਕ੍ਰਿਪਟ ਪੜ੍ਹਨਗੇ ਅਤੇ ਜਿਹੜੇ ਵੀ ਇਸ਼ੂ ਦੇ ਉੱਤੇ ਵੋਟਿੰਗ ਹੋਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਉਹ ਵੋਟ ਪਾਉਣਗੇ।
ਜੀ ਬਿਲਕੁਲ। ਸੋ ਕਹਿੰਦੇ ਵੀ ਆਪਣੇ ਪੂਰੇ ਕਰੀਅਰ ਦੇ ਵਿੱਚ ਪਹਿਲਾ ਜਿਹੜਾ ਕੇਸ ਆ ਜਦੋਂ ਆਰਗੂਮੈਂਟਸ ਸੁਣਨ ਦੇ ਵਿੱਚ ਉਹ ਨਾਕਾਮਯਾਬ ਜਿਹੜੇ ਆ ਉਹ ਰਹੇ ਨੇ। ਸੋ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਚਿੰਤਾ ਅਤੇ ਲੋਕਾਂ ਦੇ ਵਿੱਚ ਜਿਹੜੀ ਕਹਿ ਲਓ ਵੀ ਗੱਲਬਾਤ ਆ ਉਹ ਮੁੜ ਸ਼ੁਰੂ ਹੋ ਚੁੱਕੀ ਆ। ਅਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਜਿਹੜਾ ਸ਼ਟਡਾਊਨ ਦਾ ਅਸਰ ਹੋਰ ਤਰੀਕੇ ਦੇ ਨਾਲ ਕਿੱਦਾਂ ਆਮ ਲੋਕਾਂ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ ਗੌਰਮੈਂਟ ਸ਼ਟਡਾਊਨ ਦਾ, ਉਸ ਦੇ ਬਾਰੇ ਵੀ ਜਿਹੜੀਆਂ ਆਪਾਂ ਜਾਣਕਾਰੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀਆਂ ਕੁਛ ਖਬਰਾਂ ਉਹ ਵੀ ਸਾਂਝੀਆਂ ਕਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਜਾਂ ਕਿਸੇ ਕੰਮਕਾਰ ਦੀ ਐਡ ਦੇ ਲਈ ਅੱਜ ਹੀ ਸੰਪਰਕ ਕਰੋ। ਨਵੇਂ ਕਸਟਮਰਸ ਦੇ ਲਈ ਖਾਸ ਪ੍ਰੋਮੋਸ਼ਨਲ ਆਫਰਜ਼ 408 722 7698 408 722 7698। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। मैं हाँ इंद्रप्रीत कौर ते मैं हाँ हरजोत सिंह ते मैं हाँ अमृता कौर। तुसी सुन रहे हो सारे बच्चियां दे दिलां दी धड़कन पंजाबी रेडियो USA। मैं कहनी जी मुंडे दा आपां विआह तां कर लिया, पर मैनूं तां ऐ लगदा भी टेंशनां नूं ही घर कर लिया। हर कोई पुछदा भी कोई हाल हुल बुक कर लिया कि नहीं कर लिया। ओ भागवान ने एवें ना जा घबराई, फ्लेमिंगो पैलेस वाले नूं दे आया साई बई 1200 ते 700 दी कैपेसिटी वाले दो हाल ने सैक्रामेंटो च। बलेहो च भी 500 दी कैपेसिटी वाला एक हाल हैगा ना। हाल च फुल बत्तियां भी लाउणे आ ते विआह दी भाजी च शक्कर पारे भी पाउणे आ। ओ भागवान ने तू दिल च जमा ना रख शक, ओ सारा कुछ ही दंदे चक। जी हाँ, फ्लेमिंगो पैलेस वाले को अपना फंक्शन बुक कराओ ते टेंशन फ्री होके परौणियां वांगू आओ। ओ देंदे ने पूरे कैलिफोर्निया च केटरिंग दी सर्विस, डेकोरेशन, DJ, फुल बार, भाजी ते मठियाई दा प्रबंध भी करदे ने। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫ੍ਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो
ਆਪਣਾ ਮਾਣਯੋਗ ਤੇ ਮਨ ਭਾਉਂਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬਾਂ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਚੱਲ ਰਿਹਾ ਅਤੇ ਆਪਣੇ ਨਾਲ ਜੁੜੇ ਹੋਏ ਨੇ ਜੀ ਹਰਜੋਤ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਨਾਲ ਹਰਜੋਤ ਸਿੰਘ ਜੀ ਜਕਾਰਾ ਮੂਵਮੈਂਟ ਵਾਲਿਆਂ ਦੇ ਵਿੱਚੋਂ ਮਨਪ੍ਰੀਤ ਕੌਰ ਜੀ ਬੇਕਰਸਫੀਲਡ ਤੋਂ ਜੁੜੇ ਨੇ ਅਤੇ ਜਕਾਰਾ ਮੂਵਮੈਂਟ ਦੀਆਂ ਕੀ ਅਪਡੇਟਸ ਆ, ਕੀ ਕੁਛ ਉਹ ਕਰ ਰਹੇ ਨੇ, ਉਸ ਦੇ ਬਾਰੇ ਆਪਣੇ ਨਾਲ ਜੁੜ ਕੇ ਜਾਣਕਾਰੀਆਂ ਦੇਣਗੇ। ਮਨਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲਾਸਟ ਟਾਈਮ ਹਰਜੀਤ ਸਿੰਘ ਜੀ ਆ ਕੇ ਦੱਸ ਰਹੇ ਸੀਗੇ ਵੀ ਜਿਹੜਾ ਨਿਸ਼ਾਨ ਆ ਉਹ ਹੋਣ ਜਾ ਰਿਹਾ ਹੈ। ਸੋ ਕੀ ਅਪਡੇਟਸ ਹੈਗੀਆਂ? ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਵੀ ਪਤਾ ਲੱਗਾ ਵੀ ਤੁਹਾਡੀ ਆਪਣੀ ਜਿਹੜੀ ਸਟਾਫ ਮੀਟਿੰਗਸ ਵਗੈਰਾ ਵੀ ਹੋਈਆਂ। ਕੀ ਨਵੇਂ ਜਿਹੜੇ ਆ ਇਸ ਸਾਲ ਦੇ ਵਿੱਚ ਰੁਖ ਕੀਤਾ ਜਾ ਰਿਹਾ ਜਕਾਰਾ ਦੇ ਵੱਲੋਂ? ਸੋ ਹਾਂਜੀ, ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਜ਼ਿੰਦਗੀ ਸਵਾਗਤ ਤੇ ਸਾਰੇ ਸਰੋਤਿਆਂ ਨੂੰ ਤੇ ਆਲਸੋ ਆਪਣੀ ਪੰਜਾਬੀ ਰੇਡੀਓ USA ਟੀਮ ਨੂੰ। ਤੁਸੀਂ ਸਾਨੂੰ ਇੱਕ ਪਲੇਟਫਾਰਮ ਦਿੰਦੇ ਹੋ ਕਿ ਵੀ ਅਸੀਂ ਸ਼ੇਅਰ ਕਰ ਸਕੀਏ ਤੇ ਐਜ਼ ਤੁਸੀਂ ਸ਼ੇਅਰ ਕਰ ਰਹੇ ਹੋ। ਹਾਂਜੀ, ਅਸੀਂ ਹੁਣੀ ਆਪਦੀ ਸਟਾਫ ਰਿਟਰੀਟ ਤੋਂ ਵਾਪਸ ਆਏ ਹਾਂ ਤੇ ਐਕਚੁਅਲੀ ਹੁਣ ਸਾਡਾ ਸਟਾਫ ਐਕਸਪੈਂਡ ਹੋ ਗਿਆ। ਅਸੀਂ ਹੁਣ ਮੈਂਬਰ ਆਫ 8 ਸਟਾਫ ਹੋ ਗਏ। ਸੋ 8 ਜਾਣਿਆਂ ਦੀ ਸਟਾਫ ਹੈ ਸਾਡੀ। ਸੋ ਹੁਣੀ ਅਸੀਂ ਬੇ ਏਰੀਆ ਦੇ ਵਿੱਚ ਇੱਕ ਨਵੀਂ ਹਾਇਰ ਕੀਤੀ ਆ ਰਾਗਨੀ ਕੌਰ। ਤੇ ਅਸੀਂ ਬੇਸਿਕਲੀ ਜਦੋਂ ਅਸੀਂ ਰਿਫਲੈਕਟ ਕਰ ਰਹੇ ਸੀਗੇ ਵੀ 2018 ਸਾਡੇ ਲਈ ਕਿਹੋ ਜਿਹਾ ਸਾਲ ਰਿਹਾ। ਸੋ ਨਾਲੇ ਤਾਂ ਆਪਾਂ ਤੁਹਾਡੇ ਸਹਾਰੇ ਦੇ ਨਾਲ ਆਪਾਂ ਪਾਲਿਸੀ ਵਰਕ ਐਕਸਪਲੋਰ ਕੀਤਾ ਜਦੋਂ ਆਪਾਂ AB 3179 ਕੀਤਾ ਸੀ। ਲੋਕਲੀ ਵੀ ਬਹੁਤ ਪ੍ਰੋਗਰਾਮਸ ਆਪਾਂ ਕੀਤੇ, ਪਰ 2019 ਦੇ ਵਿੱਚ ਅਸੀਂ ਪਲਾਨ ਕੀਤਾ ਕਿ ਵੀ ਫॉर श्योर ਆਪਾਂ ਹੋਰ ਵੀ ਪਾਲਿਸੀ ਵਰਕ ਜਾਰੀ ਰੱਖਾਂਗੇ ਤੇ ਹੋਰ ਆਪਾਂ ਸੰਗਤ ਦੇ ਵਿੱਚ ਲੋਕਲੀ ਕਿਵੇਂ ਇੰਗੇਜ ਕਰ ਸਕੀਏ, ਪਰ ਆਪਾਂ ਸਿੱਖ ਸੰਗਤ ਨੂੰ ਇੱਕ ਸਟੇਟ ਵਾਈਡ ਪਲੇਟਫਾਰਮ ਕਿਹੜਾ ਦੇ ਸਕੀਏ। ਸੋ ਇਹ ਥੋੜ੍ਹੀ ਜਿਹੀ ਅਸੀਂ ਡਿਵੈਲਪ ਕਰ ਰਹੇ ਹਾਂ ਕਿ ਵੀ ਕਿਹੜੇ ਪ੍ਰੋਗਰਾਮ ਕਿਹੜੇ ਇਨੀਸ਼ੀਏਟਿਵ ਸ਼ੁਰੂ ਕਰਾਂਗੇ। ਪਰ ਜ਼ਰੂਰ ਆਪਾਂ 2019 ਦੇ ਵਿੱਚ ਇੱਕ ਮੇਨ ਜਿਹੜਾ ਆਪਣਾ ਮਸਲਾ ਹੋਊਗਾ ਉਹ ਹੋਊਗਾ ਜਿਹੜਾ ਸੈਂਸਸ 2020 ਆ। ਸੋ ਜਿਹੜੀ ਆਪਣੀ ਮਰਦਸ਼ੁਮਾਰੀ ਆ ਸੋ ਉਹ ਆਪਾਂ ਜ਼ਰੂਰ ਜਾਰੀ ਰੱਖਾਂਗੇ। ਲੋਕਲੀ ਅਸੀਂ ਇੱਥੇ ਇੱਕ ਬੇਕਰਸਫੀਲਡ ਦੇ ਵਿੱਚ ਇੱਕ ਫੋਕਸ ਗਰੁੱਪ ਕੀਤੀ ਸੀ ਤੇ ਅਸੀਂ ਵੈਸੇ ਸੰਗਤ ਨੂੰ ਪੁੱਛ ਰਹੇ ਸੀ ਕਿ ਵੀ ਕੀ ਤੁਹਾਨੂੰ ਪਤਾ ਵਾ ਕਿ ਵੀ ਇਹ ਸੈਂਸਸ ਦੇ ਜਿਹੜੇ ਰਿਜ਼ਲਟਸ ਨੇ ਇਹਦੇ ਨਾਲ ਕੀ ਇੰਪੈਕਟ ਆਪਣੀ ਜ਼ਿੰਦਗੀ ਤੇ ਪੈਂਦਾ ਵਾ, ਆਪਣੀ ਕਮਿਊਨਿਟੀਜ਼ ਤੇ ਪੈਂਦਾ ਵਾ। ਸੋ ਇਹ ਆਪਣਾ ਮੇਨ ਮਸਲਾ ਰਹੂਗਾ 2019 ਦੇ ਵਿੱਚ। ਤੇ ਜਿਵੇਂ ਹਰਜੀਤ ਸਿੰਘ ਵੀ ਪਿਛਲੇ ਹਫ਼ਤੇ ਆ ਕੇ ਤੁਹਾਨੂੰ ਦੱਸ ਰਹੇ ਸੀ ਨਿਸ਼ਾਨ ਕਾਨਫਰੰਸ ਬਾਰੇ, ਉਹਨਾਂ ਨੇ ਕਾਫੀ ਵਧੀਆ ਐਕਸਪਲੇਨੇਸ਼ਨ ਦਿੱਤੀ। ਸੋ ਮੈਂ ਦੁਬਾਰੇ ਤਾਂ ਨਹੀਂ ਕਰਦੀ, ਪਰ ਮੈਂ ਜ਼ਰੂਰ ਇਹ ਕਿਉਂਕਿ ਅਸੀਂ ਐਕਚੁਅਲੀ ਰਾਤ ਵੀ ਅਸੀਂ ਆਪਦੇ ਸਟੂਡੈਂਟਸ ਨਾਲ ਮਿਲੇ ਸੀ। ਮੈਂ ਇੱਥੋਂ ਜਿਹੜੇ ਆਪਣੇ ਬੇਕਰਸਫੀਲਡ ਦੇ ਰਿਜਿਊ ਹਾਈ ਸਕੂਲ ਦੇ ਸਟੂਡੈਂਟਸ ਨੇ, ਇੰਡੀਪੈਂਡੈਂਸ ਹਾਈ ਸਕੂਲ ਦੇ ਬੱਚੇ ਨੇ, ਉਹ ਦੱਸ ਰਹੇ ਸੀ ਕਿ ਵੀ ਜਿਹੜੇ ਆ ਰਹੇ ਨੇ ਉਹਨਾਂ ਦੇ ਮਾਂ ਬਾਪ ਕਿਉਂ ਜਿਵੇਂ ਉਹਨਾਂ ਨੂੰ ਪੁਸ਼ ਕਰ ਰਹੇ ਨੇ ਕਿ ਵੀ ਤੁਸੀਂ ਜ਼ਰੂਰ ਨਿਸ਼ਾਨ ਕਾਨਫਰੰਸ ਜਾਣਾ। ਜਿਵੇਂ ਇੱਕ ਬੱਚੀ ਕਹਿੰਦੀ ਕਿ ਵੀ ਉਹਦੀ ਮੰਮੀ ਨੇ ਐਕਚੁਅਲੀ ਪੰਜਾਬੀ ਰੇਡੀਓ USA ਤੋਂ ਸੁਣਿਆ ਸੀ ਤੇ ਕਹਿੰਦੀ ਤੂੰ ਜ਼ਰੂਰ ਜਾਣਾ ਵਾ ਨਿਸ਼ਾਨ ਕਾਨਫਰੰਸ, ਮੈਂ ਰੇਡੀਓ ਤੇ ਸੁਣਿਆ ਸੀਗਾ। ਸੋ ਪਰ ਕਈ ਬੱਚੇ ਕਹਿੰਦੇ ਨੇ ਕਿ ਵੀ ਸਾਡੇ ਪੇਰੈਂਟਸ ਫਿਰ ਵੀ ਨਹੀਂ ਮੰਨਦੇ ਤੇ ਅਸੀਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਸਾਡੇ ਪੇਰੈਂਟਸ ਕਹਿੰਦੇ ਕਿ ਵੀ ਇਹ ਤੁਸੀਂ ਨਹੀਂ ਜਾਣਾ ਇੱਥੇ। ਸੋ ਮੈਂ ਬਸ ਅੱਜ ਉਹੀ ਦੱਸਣਾ ਚਾਹੁੰਦੀ ਕਿ ਵੀ ਸਾਨੂੰ ਟੌਪ 5 ਰੀਜ਼ਨਸ ਕਿਹੜੇ ਸੁਣਨ ਨੂੰ ਮਿਲਦੇ ਨੇ ਤੇ ਅਸੀਂ ਉਹਨਾਂ ਨੂੰ ਟੌਪ 5 ਜਵਾਬ ਕਿਹੜੇ ਦਿੰਦੇ ਆ। ਇੱਕ ਤਾਂ ਹੁੰਦਾ ਕਿ ਵੀ ਪੇਰੈਂਟਸ ਕਹਿੰਦੇ ਨੇ ਕਿ ਵੀ ਅਸੀਂ ਆਪਦੇ ਬੱਚਿਆਂ ਨੂੰ ਜ਼ਿਆਦਾ ਪੰਜਾਬੀਆਂ ਨਾਲ ਨਹੀਂ ਜਿਵੇਂ ਮੇਲ ਜੋਲ ਸਾਨੂੰ ਨਹੀਂ ਚੰਗਾ ਲੱਗਦਾ ਕਿ ਵੀ ਤੁਸੀਂ ਨਹੀਂ ਉਹਨਾਂ ਤੋਂ ਦੂਰ ਰਹੋ ਸਕੂਲ ਵੀ। ਸੋ ਉਹਨਾਂ ਨੂੰ ਲੱਗਦਾ ਵਾ ਕਿ ਵੀ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਆ, ਉਹਨਾਂ ਨਾਲ ਜਿਵੇਂ ਵਾਪਰਨਾ ਨਹੀਂ। ਪਰ ਫਿਰ ਹੁੰਦਾ ਵਾ ਕਿ ਵੀ ਕਈ ਗਰਲਸ ਤੇ ਜ਼ਿਆਦਾ ਸਟ੍ਰਿਕਟ ਹੁੰਦੇ ਨੇ ਕਿਉਂਕਿ ਇਹ 3 ਦਿਨਾਂ ਦਾ ਕਾਨਫਰੰਸ ਆ ਤੇ ਨੋ ਮੈਟਰ ਜਿੰਨਾ ਅਸੀਂ ਉਹਨਾਂ ਨੂੰ ਦੱਸੀਏ ਕਿ ਵੀ ਉੱਥੇ ਜਿਹੜੇ ਇਹ ਕਾਲਜ ਰਿਸਪੋਂਸਿਬਲ ਅਡਲਟਸ ਦਾ ਕਾਨਫਰੰਸ ਇਹ 200 ਤੋਂ ਵੀ ਉੱਪਰ ਬੱਚੇ ਆਉਂਦੇ ਨੇ, ਇਹ ਵੀ ਇਹ ਇੱਕ ਹੁੰਦਾ ਰਹਿੰਦਾ ਵਾ। ਤੇ
ਇੱਕ ਤਾਂ ਹੁੰਦਾ ਕਿ ਵੀ ਅਸੀਂ ਜਦੋਂ ਦੱਸਦੇ ਕਿ ਵੀ ਇਹਦੇ ਨਾਲ ਬੱਚਿਆਂ ਨੂੰ ਕਰੀਅਰ ਫੋਕਸ ਤੇ ਕਾਲਜ ਫੋਕਸ ਮਿਲਦਾ ਵਾ, ਫਿਰ ਪੇਰੈਂਟਸ ਕਹਿੰਦੇ ਨੇ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੇ ਬੱਚੇ ਜਿਵੇਂ ਘਰ ਤੋਂ ਦੂਰ ਕਾਲਜ ਲਈ ਜਾਣ, ਸਪੈਸ਼ਲੀ ਸਾਡੀਆਂ ਕੁੜੀਆਂ। ਤੇ ਫਿਰ ਕਹਿੰਦੇ ਨੇ ਕਿ ਵੀ ਜਸਟ ਬੇਸਿਕਲੀ ਕਿ ਵੀ ਕੀ ਲੋੜ ਆ ਇਹਦੇ ਵਿੱਚ ਕੀ ਡਿਫਰੈਂਟ ਆ ਕਿ ਵੀ ਅਸੀਂ ਆਪਦੇ ਬੱਚਿਆਂ ਨੂੰ ਭੇਜੀਏ, ਕੀ ਇਹ ਸਕੂਲ ਨਹੀਂ ਸਿੱਖ ਸਕਦੇ ਜਿਹੜੀਆਂ ਚੀਜ਼ਾਂ ਤੁਸੀਂ ਇਸ ਕਾਨਫਰੰਸ ਦੇ ਵਿੱਚ ਸਮਝਾਉਣੀਆਂ ਨੇ। ਸੋ ਇਹ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਪਰ ਅਸੀਂ ਇਹਦਾ ਆਈ ਥਿੰਕ ਸਭ ਤੋਂ ਸਾਡਾ ਜਿਹੜਾ ਪਾਵਰਫੁਲ ਰਿਸਪੌਂਸ ਆ, ਅਸੀਂ ਕਹਿੰਦੇ ਹਾਂ ਕਿ ਵੀ ਜਿਹੜੇ ਬੱਚੇ ਆਪਣੇ ਇੱਥੇ ਫੋਰ ਐਗਜ਼ਾਮਪਲ ਬੇਕਰਸਫੀਲਡ ਤੋਂ ਬੇਕਰਸਫੀਲਡ ਦਾ ਜੰਪ ਆ ਉਹਨਾਂ ਦਾ, ਪਰ ਉਹ ਕਾਲਜ ਤੋਂ ਘਰ ਤੋਂ ਦੂਰ ਗਏ ਨੇ ਕਾਲਜ। ਹਾਂਜੀ, ਸੋ ਉਹ ਵਾਪਸ ਆਉਂਦੇ ਨੇ ਬੱਚੇ ਜਿਹੜੇ ਘਰ ਤੋਂ ਦੂਰ ਜਾ ਕੇ ਕਹਿੰਦੇ ਕਿ ਵੀ ਅਸੀਂ ਵਾਪਸ ਆ ਕੇ ਜਿੱਦਾਂ ਅਸੀਂ ਉੱਥੇ ਪਹੁੰਚੇ ਅਸੀਂ ਵੀ ਚਾਹੁੰਦੇ ਕਿ ਵੀ ਸਾਡੇ ਕਮਿਊਨਿਟੀ ਦੇ ਬੱਚੇ ਵੀ ਤਰੱਕੀ ਕਰਨ, ਉਹ ਵੀ ਉੱਥੇ ਪਹੁੰਚ ਸਕਣ, ਤੇ ਅਸੀਂ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਵੀ ਇਹ ਤੁਸੀਂ ਕਿਵੇਂ ਅਚੀਵ ਕਰ ਸਕਦੇ ਹੋ। ਜੀ ਬਿਲਕੁਲ। ਸੋ ਮਨਪ੍ਰੀਤ, ਆਪਣੇ ਕੀ ਆ ਵੀ ਆਪਾਂ ਜਦੋਂ ਪੰਜਾਬੀ ਐਗਜ਼ਾਮਪਲ ਦਿੰਦੇ ਹਾਂ ਨਾ ਬਹੁਤ ਵੀ ਸਾਨੂੰ ਯੂਜ਼ ਕਰਨਾ ਚਾਹੀਦਾ ਜਾਂ ਦੂਜੇ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ। ਮੈਂ ਸਰੋਤਿਆਂ ਨੂੰ ਦੱਸਦਾ ਵੀ USA ਦੇ ਵਿੱਚ ਜਿਹੜਾ ਮੋਰਮਨ ਰਿਲੀਜਨ ਆ ਉਹ ਬਹੁਤ ਹੀ ਰਿਚੈਸਟ ਰਿਲੀਜਨ ਹੈਗਾ। ਸੋ ਉਸ ਧਰਮ ਦੇ ਵਿੱਚ ਮੇਰੇ ਇੱਕ ਦੋ ਦੋਸਤ ਵੀ ਹੈਗੇ, ਉਹਨਾਂ ਦੇ ਕੀ ਆ ਵੀ ਜਿਹੜੇ ਬੱਚੇ ਆ ਜਦੋਂ ਹਾਈ ਸਕੂਲ ਕਰ ਜਾਂਦੇ ਆ 18 ਸਾਲ ਦੇ, ਚਾਹੇ ਉਹ ਬੱਚੀਆਂ ਆ ਚਾਹੇ ਉਹ ਲੜਕੇ ਆ, ਸੋ ਉਹ 2 ਸਾਲ ਦੇ ਲਈ ਵਲੰਟੀਅਰ ਵਰਕ ਕਰਨ ਭੇਜਦੇ ਆ, ਚਾਹੇ ਉਹ ਸਾਊਥ ਅਮਰੀਕਨ ਕੰਟਰੀਆਂ ਨੂੰ ਹੋਣ ਜਾਂ ਹੋਰ ਮੁਲਕਾਂ ਨੂੰ। ਸੋ 2-2 ਸਾਲ ਉਹ ਕਹਿੰਦੇ ਵੀ ਜਦੋਂ ਉਹ ਵਾਪਸ ਆਉਂਦੇ ਆ ਫਿਰ ਮੁੜ ਕੇ ਉਹਨੇ ਕਾਲਜ ਜਾਣਾ, ਉਹ ਪੂਰਾ ਲਾਈਫ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਇਕੱਲੇ ਰਹਿਣਾ ਆ ਸਾਰਾ ਕੁਛ ਉਹ ਦੂਜੇ ਮੁਲਕਾਂ 'ਚ ਗਰੀਬੀ ਵੀ ਦੇਖ ਕੇ ਆਉਂਦੇ, ਲਰਨ ਕਰਕੇ ਆਉਂਦੇ। ਸੋ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਰਾਜਕਰਨਵੀਰ ਸਿੰਘ ਜੀ, ਜਿੰਨੇ ਵੀ ਆਪਣੇ ਪੇਰੈਂਟਸ ਸੁਣ ਰਹੇ ਆ USA ਦੇ ਵਿੱਚ, ਜ਼ਰੂਰ ਬੱਚਿਆਂ ਨੂੰ ਜਕਾਰਾ ਕੈਂਪ 'ਚ ਭੇਜਿਆ ਕਰੋ। ਜਿਹੜੇ ਜਕਾਰਾ ਦੇ ਆਰਗੇਨਾਈਜ਼ਰਸ ਆ ਪੜ੍ਹੇ ਲਿਖੇ ਬੜੇ ਨੌਜਵਾਨ ਮੁੰਡੇ ਹੈਗੇ ਆ, ਹਰ ਫੀਲਡ ਦੇ ਵਿੱਚ ਕੰਮ ਕਰ ਰਹੇ ਆ। ਸੋ ਇੱਦਾਂ ਦੀ ਗੱਲ ਨਹੀਂ, ਉੱਥੇ ਆਪਣੇ ਧਰਮ ਬਾਰੇ ਵੀ ਉਹ ਜਾਣਕਾਰੀ ਲੈਣਗੇ, ਕਲਚਰ ਬਾਰੇ ਵੀ ਲੈਣਗੇ, ਪਲੱਸ ਜਿਹੜੀ ਉਹਨਾਂ ਦੀ ਸਿਵਿਕ ਡਿਊਟੀਜ਼ ਹੈਗੀ ਆ USA ਦੇ ਵਿੱਚ ਉਹਨਾਂ ਬਾਰੇ ਵੀ ਉਹ ਸਿੱਖਣਗੇ। ਮੇਨ ਮਕਸਦ ਜੇ ਆਪਾਂ ਜਕਾਰਾ ਮੂਵਮੈਂਟ ਦਾ ਜੇ ਦੇਖੀਏ ਤਾਂ ਉਹ ਆਉਣ ਵਾਲੀ ਜਿਹੜੀ ਨੌਜਵਾਨ ਲੀਡਰਸ਼ਿਪ ਨੂੰ ਤਿਆਰ ਜਿਹੜਾ ਉਹ ਕਰਨਾ ਹੈ, ਕਿਉਂਕਿ ਆਪਾਂ ਨੂੰ ਆਪਣੇ ਕਲਚਰ ਦੇ ਪਤਾ ਹੋਣ ਦੇ ਨਾਲ ਨਾਲ ਜਿਹੜਾ ਇੱਥੇ ਕੀ ਚੱਲ ਰਿਹਾ, ਇੱਥੇ ਦਾ ਕੀ ਕਲਚਰ ਆ, ਉਸ ਦੇ ਬਾਰੇ ਵੀ ਜਿਹੜਾ ਆ ਉਹ ਪਤਾ ਹੋਣਾ ਬਹੁਤ ਜ਼ਰੂਰੀ ਆ। ਸੋ ਅਸੀਂ ਤਾਂ ਜ਼ਰੂਰ ਬੇਨਤੀ ਕਰਦੇ ਹਾਂ ਸਾਰੇ ਮਾਪਿਆਂ ਨੂੰ ਵੀ ਜ਼ਰੂਰ ਇਹਨਾਂ ਦੇ ਜਿਹੜੀਆਂ ਚਾਹੇ ਜਿੱਦਾਂ ਦੇ ਵੀ ਇਹਨਾਂ ਦੇ ਜਿਹੜੇ ਕੈਂਪ ਹੁੰਦੇ ਆ, ਚਾਹੇ ਇਹਦੇ ਹੁਣ ਕਾਨਫਰੰਸ ਹੋਣ ਜਾ ਰਹੀ ਆ ਨਿਸ਼ਾਨ ਕਾਨਫਰੰਸ ਆ, ਉੱਥੇ ਜ਼ਰੂਰ ਆਪਣੇ ਬੱਚਿਆਂ ਨੂੰ ਜ਼ਰੂਰ ਸੈਂਡ ਕਰੋ। ਅਤੇ ਮਨਪ੍ਰੀਤ ਜ਼ਰੂਰ ਇੱਕ ਵਾਰੀ ਡੇਟਸ ਅਤੇ ਟਾਈਮਿੰਗਸ ਜਿਹੜੀਆਂ ਉਹ ਦੱਸ ਦਿਓ ਆਪਣੇ ਕੈਂਪ ਦੀਆਂ। ਜ਼ਰੂਰ, ਹਾਂਜੀ। ਸੋ ਅਸੀਂ ਜਿਹੜਾ ਆਪਣਾ ਨਿਸ਼ਾਨ ਕਾਨਫਰੰਸ ਹੋਣ ਜਾ ਰਿਹਾ ਇਹ January 18th ਤੋਂ 21st ਤੋਂ January 18 ਤੋਂ 21 ਤਰੀਕ ਨੂੰ UC ਡੇਵਿਸ ਕੈਂਪਸ ਆਪਣੇ ਜਿਹੜਾ ਡੇਵਿਸ ਕੈਲੀਫੋਰਨੀਆ ਵਾ ਉੱਥੇ ਹੋਣ ਜਾ ਰਿਹਾ ਵਾ ਜੀ। ਅਤੇ ਮਨਪ੍ਰੀਤ ਤੁਸੀਂ ਫੋਕਸ ਗਰੁੱਪ ਦੀ ਗੱਲ ਕੀਤੀ ਸੀ, ਮੈਂ ਬੜਾ ਇੰਟਰੀਗਡ ਹਾਂ ਵੀ ਜਿਹੜਾ ਸੈਂਸਸ 2020 ਦੇ ਉੱਤੇ ਤੁਸੀਂ ਫੋਕਸ ਗਰੁੱਪ ਦੇ ਨਾਲ ਗੱਲ ਕੀਤੀ ਆ, ਕੀ ਤੁਹਾਨੂੰ ਉਸ ਦੇ ਵਿੱਚੋਂ ਜਿਹੜਾ ਉਹ ਪਤਾ ਲੱਗਾ ਆ ਵੀ ਆਪਣੇ ਜਿਹੜੇ ਕਹਿ ਲਓ ਵੀ ਆਪਣੀ ਕਮਿਊਨਿਟੀ ਦੇ ਕਿੰਨੇ ਕੁ ਲੋਕਾਂ ਨੂੰ ਇਸ ਮਰਦਮਸ਼ੁਮਾਰੀ ਦੇ ਬਾਰੇ ਧਿਆਨ ਹੈਗਾ ਆ, ਕੀ ਉਹਨਾਂ ਨੂੰ ਫਾਇਦਾ ਲੱਗਦਾ ਆ ਜਾਂ ਨੁਕਸਾਨ ਲੱਗਦਾ, ਕੀ ਕੁਛ ਜੇ ਤੁਸੀਂ ਕੁਛ ਸ਼ੇਅਰ ਕਰ ਸਕਦੇ ਹੋ ਉਸ ਦੇ ਵਿੱਚੋਂ? ਹਾਂਜੀ ਬਿਲਕੁਲ। ਸੋ ਜਿਹੜੀ ਅਸੀਂ ਫੋਕਸ ਗਰੁੱਪ ਇੱਥੇ ਕੀਤੀ ਸੀ, ਅਸੀਂ ਇੱਥੇ ਇੱਕ ਗੁਰਦੁਆਰਾ ਸਾਹਿਬ ਕੀਤੀ ਸੀ, ਸੰਗਤ ਤੋਂ ਬੇਨਤੀ ਕੀਤੀ ਸੀ ਕਿ ਵੀ ਸਾਨੂੰ ਜਿਵੇਂ 20 ਜਾਣੇ ਚਾਹੀਦੇ ਨੇ ਕਿ ਵੀ ਇੰਟਰਵਿਊ ਕਰਨ ਲਈ, ਪਰ ਸਾਨੂੰ ਐਕਚੁਅਲੀ ਸੰਗਤ ਨੇ ਬਹੁਤ ਮਦਦ ਕੀਤੀ ਤੇ 40 ਲੋਕਾਂ ਨੇ ਦੇ ਨਾਲ ਆਪਣੀ ਫੋਕਸ ਗਰੁੱਪ ਹੋਈ, ਤੇ ਉਹਦੇ ਨਾਲ ਸਾਨੂੰ ਪਤਾ ਲੱਗਿਆ ਕਿ ਵੀ ਕਈ ਐਕਚੁਅਲੀ ਮੈਜੋਰਿਟੀ ਲੋਕ ਪਹਿਲੀ ਵਾਰ ਸੈਂਸਸ ਲੈ ਰਹੇ ਨੇ। ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਵਾ ਕਿ ਵੀ ਆਪਾਂ ਬਹੁਤ ਐਫਰਟਸ ਲਾਏ ਸੀ ਕਿ ਵੀ ਅਗਲੀ ਸੈਂਸਸ ਜਿਹੜੀ ਆਪਣੀ ਮਰਦਮਸ਼ੁਮਾਰੀ 2020 ਛੋੜੀ ਆ ਉਹਦੇ ਤੇ ਪੰਜਾਬੀ ਕੁਐਸਚਨ ਹੋਊਗਾ ਕਿ ਵੀ ਤੁਸੀਂ ਹੁਣ ਟਿਕ ਕਰ ਸਕਦੇ ਹੋ ਕਿ ਵੀ ਅਸੀਂ ਪੰਜਾਬੀ ਬੋਲਦੇ ਹਾਂ। ਸੋ ਉਹਦੇ ਨਾਲ ਆਪਾਂ ਨੂੰ ਆਪਣੀ ਕਮਿਊਨਿਟੀ ਦੇ ਬਾਰੇ ਬਹੁਤ ਪਤਾ ਲੱਗੂਗਾ। ਸੋ ਮੋਸਟਲੀ ਕਿ ਵੀ ਜਿਹੜੀ ਆਪਣੀ ਸੰਗਤ ਆ ਉਹਨਾਂ ਨੂੰ ਕਿ ਵੀ ਆਪਣੇ ਇੰਡੀਆ ਦੇ ਵਿੱਚ ਵੀ ਹੁੰਦਾ ਵਾ ਮਰਦਮਸ਼ੁਮਾਰੀ, ਪਰ ਇਹ ਜਿਹੜੀ ਹੈਗੀ ਆ ਸੈਂਸਸ, ਇਹਦੇ ਨਾਲ ਤੁਹਾਡੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਮਿਲਦੇ ਨੇ, ਇਹ ਨਹੀਂ ਸੰਗਤ ਨੂੰ ਪਤਾ ਸੀ ਕਿ ਵੀ ਇਹ ਸੈਂਸਸ ਦੇ ਰਿਜ਼ਲਟ ਨਾਲ ਜਿਹੜੇ ਆਪਣੇ ਕਾਂਗਰਸ ਹਾਊਸ ਆਫ ਰੈਪਰੈਜ਼ੈਂਟੇਟਿਵਸ ਨੇ ਉਹ ਇਹਦੇ ਬੇਸ ਤੇ ਹੁੰਦੇ ਨੇ, ਜਿਹੜੀ ਆਪਣੀ ਸਕੂਲਾਂ ਨੂੰ ਲੋਕਲ ਫੰਡਿੰਗ ਮਿਲਦੀ ਆ ਉਹ ਵੀ
ਸੈਂਸਸ ਦੇ ਰਿਜ਼ਲਟਸ ਦੇ ਨਾਲ ਹੁੰਦੀ ਆ। ਜਿਹੜੇ ਆਪਾਂ ਨੂੰ ਪੰਜਾਬੀ ਨਹੀਂ ਮਿਲਦੀ ਕਿਤੇ, ਜੇ ਆਪਾਂ ਡਾਕਟਰ ਜਾਈਏ, ਸਕੂਲ ਜਾਈਏ, ਆਪਾਂ ਨੂੰ ਕੋਈ ਹੈਲਪ ਨਹੀਂ ਮਿਲਦੀ ਪੰਜਾਬੀ ਦੀ, ਉਹ ਸੈਂਸਸ ਡਾਟਾ ਹੀ ਸਾਰੇ ਯੂਜ਼ ਕਰਦੇ ਨੇ। ਸੋ ਇਹਦੇ ਨਾਲ ਆਪਾਂ ਸੰਗਤ ਨੂੰ ਥੋੜ੍ਹਾ ਜਿਹੀ ਅੰਡਰਸਟੈਂਡਿੰਗ ਵੀ ਸੀ ਕਿ ਵੀ ਇਹ ਚੀਜ਼ਾਂ ਸੰਗਤ ਨੂੰ ਹਲੇ ਪਤਾ ਨਹੀਂ ਸੀ, ਤੇ ਐਕਚੁਅਲੀ ਪਹਿਲੀ ਵਾਰ ਲੈਣਗੇ ਬਹੁਤ ਮੈਜੋਰਟੀ ਸੰਗਤ। ਸੋ ਉਹ ਵੀ ਪ੍ਰੋਸੈਸ ਅਸੀਂ ਲੋਕਲੀ ਵੀ ਲੀਡ ਕਰਾਂਗੇ ਕਿ ਵੀ ਕਿਵੇਂ ਇਹ ਫਾਰਮ ਭਰਨਾ ਵਾ ਸਹੀ ਤਰੀਕੇ ਨਾਲ। ਜੀ, ਸੋ ਇਹਦੇ 'ਚ ਇੱਕ ਰੀਡਿਸਟ੍ਰਿਕਟ ਵੀ ਹੁੰਦੀ ਆ, ਉਹ ਜਿਹੜੀ ਇਲੈਕਸ਼ਨ ਦੇ ਵਾਸਤੇ ਕਾਂਗਰਸਮੈਨ ਜਾਂ ਜਿਹੜੇ ਹੈਗੇ ਆ ਲੋਕਲ ਅਸੈਂਬਲੀ ਦੇ ਲਈ, ਪਲੱਸ ਸਕੂਲਸ ਦੇ ਵਿੱਚ ਫੰਡਿੰਗ ਬਹੁਤ ਜ਼ਿਆਦਾ ਹੁੰਦੀ, ਬਿਲੀਅਨਸ ਆਫ ਡਾਲਰ। ਸੋ ਜਿੱਥੇ ਜਿੱਥੇ ਆਪਣੀ ਕਮਿਊਨਿਟੀ ਵੱਡੀ ਗਿਣਤੀ 'ਚ ਹੋਊਗੀ, ਸੋ ਆਪਾਂ ਉਹ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਇੱਥੇ ਪੰਜਾਬੀ ਕਮਿਊਨਿਟੀ ਵੀ ਇੰਨੀ ਵੱਡੀ ਗਿਣਤੀ 'ਚ ਰਹਿੰਦੀ ਹੈ, ਅਤੇ ਜਿਹੜੇ ਇਹਨਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਪੰਜਾਬੀ ਨੂੰ ਜਿਹੜਾ ਵਧਾਵਾ ਵੀ ਜਿਹੜਾ ਮਿਲੂਗਾ। ਜੀ ਬਿਲਕੁਲ, ਇਹ ਬਹੁਤ ਜਿਹੜੀ ਇੰਪੋਰਟੈਂਟ ਜਿਹੜੀ ਮਰਦਮਸ਼ੁਮਾਰੀ ਰਹੂਗੀ, ਕਿਉਂਕਿ ਜਿੱਦਾਂ ਜਕਾਰਾ ਵਾਲੇ ਵੀ ਅਤੇ ਬਾਕੀ ਸਾਰੇ ਜਾਣੇ ਆਪਣੇ ਪੰਜਾਬੀਆਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਦੱਸਣ ਦੇ ਲਈ ਵੀ ਅਸੀਂ ਇੱਥੇ ਇੰਨੀ ਗਿਣਤੀ 'ਚ ਹਾਂ, ਇੰਨੀ ਗਿਣਤੀ 'ਚ ਹਾਂ। ਅਤੇ ਆਈ ਥਿੰਕ ਜਿਹੜੇ AB 3179 ਵਰਗੇ ਜਿਹੜੇ ਬਿੱਲ ਆ ਉਹਨਾਂ ਦੇ ਪਾਸ ਹੋਣ ਦੀ ਜਿਹੜੀ ਹੋਰ ਜ਼ਿਆਦਾ ਉਮੀਦ ਇਹੋ ਜਿਹੇ ਮਰਦਮਸ਼ੁਮਾਰੀ ਦੇ ਨਾਲ ਜਿਹੜੀ ਉਹ ਵੱਧਦੀ ਆ। ਪੰਜਾਬੀਆਂ ਨੂੰ ਉਹਨਾਂ ਦੀ ਬੋਲੀ ਦੇ ਵਿੱਚ, ਉਹਨਾਂ ਦੀ ਭਾਸ਼ਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਸਹੂਲਤ ਜਿਹੜੀ ਉਹ ਮਿਲਣ ਦੇ ਵਿੱਚ ਕਾਮਯਾਬੀ ਹਾਸਲ ਹੁੰਦੀ ਆ। ਸੋ ਇਹ ਦੇਖੋ ਹਰਜੋਤ ਸਿੰਘ ਜੀ, ਜਕਾਰਾ ਮੂਵਮੈਂਟ ਵਾਲਿਆਂ ਨੇ ਬੜੇ ਲੰਮੇ ਸਮੇਂ ਤੋਂ ਲੱਗੇ, ਮਿਲਾ ਦਾ ਅਜੇ ਉਹਨਾਂ ਦੇ ਉਨੇ ਸਟਾਫ ਮੈਂਬਰ ਨਹੀਂ ਹੋਏ ਜਿੰਨੇ ਸਾਲਾਂ ਤੋਂ ਇਹ ਕੰਮ ਜਿਹੜਾ ਇਹਨਾਂ ਨੇ ਕਰਨ ਲੱਗੇ ਹੋਏ ਆ। ਸੋ ਰੀਅਲੀ ਗੁੱਡ ਜੋਬ ਆ, ਤੁਸੀਂ ਜਿਹੜਾ ਵਧੀਆ ਕੰਮ ਕਰ ਰਹੇ ਹੋ, ਹੌਲੀ ਹੌਲੀ ਲੱਗੇ ਰਹਿੰਦੇ ਆ। ਸੋ ਬੂਰ ਜਿਹੜਾ ਆ, ਫਲ ਜਿਹੜਾ ਆ ਉਹ ਹੌਲੀ ਹੌਲੀ ਲੱਗਦਾ ਆ। ਅਤੇ ਮਨਪ੍ਰੀਤ, ਥੈਂਕ ਯੂ ਵੈਰੀ ਮੱਚ। ਅਤੇ ਜੇ ਕੁਛ ਹੋਰ ਤੁਸੀਂ ਸ਼ੇਅਰ ਕਰਨਾ ਸਰੋਤਿਆਂ ਦੇ ਨਾਲ ਤਾਂ। ਨਹੀਂ, ਜ਼ਰੂਰ, ਬਹੁਤ ਧੰਨਵਾਦ। ਅਸੀਂ ਐਕਚੁਅਲੀ ਸੈਂਸਸ ਤੋਂ ਯਾਦ ਆਇਆ ਕਿ ਵੀ ਅਸੀਂ ਇੱਕ ਵਰਕਸ਼ਾਪ ਆਪਣੇ ਨਿਸ਼ਾਨ ਕਾਨਫਰੰਸ 'ਤੇ ਵੀ ਸੈਂਸਸ 'ਤੇ ਹੀ ਕਰ ਰਹੇ ਹਾਂ। ਸੋ ਅਸੀਂ ਐਕਚੁਅਲੀ ਜਿਹੜੇ ਹਾਈ ਸਕੂਲ ਦੇ ਬੱਚੇ ਆ ਉਹਨਾਂ ਨੂੰ ਵੀ ਟ੍ਰੇਨ ਕਰਾਂਗੇ ਕਿ ਵੀ ਕੀ ਇੰਪੋਰਟੈਂਸ ਆ ਅਤੇ ਕੀ ਤੁਸੀਂ ਇਨਫੋਰਮੇਸ਼ਨ ਆਪਦੇ ਘਰਾਂ ਨੂੰ ਲੈ ਕੇ ਜਾ ਸਕਦੇ ਹੋ। ਅਤੇ ਜਦੋਂ ਅਸੀਂ ਸੈਂਸਸ ਐਫਰਟਸ ਕਰਨੇ ਆ 2020 ਦੇ ਵਿੱਚ, ਇਹ ਆਪਣੇ ਹਾਈ ਸਕੂਲ ਬੱਚਿਆਂ ਨੇ ਹੀ ਲੀਡ ਕਰਨੇ ਆ, ਕਿਉਂਕਿ ਇਹੀ ਕਮਿਊਨਿਟੀ ਨੂੰ ਜ਼ਿਆਦਾਤਰ ਜਾਣਦੇ ਨੇ। ਸੋ ਜਿੱਦਾਂ ਤੁਸੀਂ ਕਿਹਾ ਕਿ ਵੀ ਅਸੀਂ ਅਗਲੀ ਜਨਰੇਸ਼ਨ ਨੂੰ ਟ੍ਰੇਨ ਕਰ ਰਹੇ ਹਾਂ, ਇਹ ਬਿਲਕੁਲ ਸਹੀ ਹੈ ਕਿ ਵੀ ਅਸੀਂ ਚਾਹੁੰਦੇ ਹਾਂ ਆਪਦੀ ਅੰਡਰਸਟੈਂਡਿੰਗ ਨਾਲ ਇਹ ਸਿੱਖ ਬੱਚੇ ਕਿਵੇਂ ਆਪਣੀ ਸੰਗਤ ਨੂੰ ਕਾਮਯਾਬ ਕਰਨਗੇ, ਕਿਵੇਂ ਸਟਰੈਂਥਨ ਕਰਨਗੇ, ਅਤੇ ਕਿਵੇਂ ਆਪਣੀ ਫਾਊਂਡੇਸ਼ਨ ਅਸੀਂ ਇੱਥੇ ਬਣਾ ਸਕੀਏ ਕਿੰਨੇ ਜਨਰੇਸ਼ਨਸ ਜਿਹੜੀਆਂ ਹਾਲੇ ਆ ਰਹੀਆਂ ਨੇ ਉਹਨਾਂ ਦੇ ਲਈ। ਸੋ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਟੀਮ ਦਾ, ਅਤੇ ਸਾਰੇ ਸਰੋਤਿਆਂ ਨੂੰ ਸਾਡੀ ਜਕਾਰਾ ਮੂਵਮੈਂਟ ਟੀਮ ਵੱਲੋਂ ਪਿਆਰ, ਬਹੁਤ ਹੀ ਪਿਆਰ। ਅਤੇ ਨਵੇਂ ਸਾਲ ਦੇ ਵਿੱਚ ਸਾਰੀ ਸੰਗਤ ਨੂੰ ਅਸੀਂ ਬਹੁਤ ਤਰੱਕੀਆਂ ਬਖਸ਼ਦੇ ਹਾਂ, ਅਤੇ ਆਪਾਂ ਜ਼ਰੂਰ ਕਨੈਕਟ ਹੋ ਸਕੀਏ। ਜਿਵੇਂ ਤੁਸੀਂ ਸਾਨੂੰ ਆਪਦੀ ਵੈਬਸਾਈਟ 'ਤੇ ਵੀ ਲੱਭ ਸਕਦੇ ਹੋ jakara.org, ਜਾਂ ਸਾਨੂੰ ਲੋਕਲੀ ਵੀ ਕੰਟੈਕਟ ਕਰ ਸਕਦੇ ਹਾਂ। ਮੈਨੂੰ ਵੀ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਬੇਕਰਸਫੀਲਡ ਜਾਂ ਸਦਰਨ ਕੈਲੀਫੋਰਨੀਆ ਕੋਈ ਵੀ ਰੀਜਨ ਦੇ ਵਿੱਚ ਹੋ, ਜਾਂ ਕੋਈ ਹੋਰ ਰੀਜਨ ਦੇ ਵਿੱਚ ਵੀ। ਅਤੇ ਮੇਰਾ ਨੰਬਰ ਹੈਗਾ 661-578-0626। ਜੀ, ਥੈਂਕ ਯੂ ਮਨਪ੍ਰੀਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਜਿਹੜੀ ਫ੍ਰਿਜਨੋ ਤੋਂ ਆ ਰਹੀ ਹੈ, ਬੜੀ ਮਾੜੀ ਖਬਰ ਆ ਰਹੀ ਹੈ। ਫ੍ਰਿਜਨੋ ਦੇ ਵਿੱਚ ਕੱਲ੍ਹ ਇੱਕ ਆਪਣਾ ਪੰਜਾਬੀ ਵੀਰ ਜਿਹੜਾ ਦਰਸ਼ਨ ਸਿੰਘ, ਜਿਨ੍ਹਾਂ ਦਾ ਕਹਿੰਦੇ ਪਿਛਲਾ ਪਿੰਡ ਦੌਦਰ ਦੱਸਿਆ ਗਿਆ, ਪਿਛਲੇ ਕਾਫੀ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਸੀ, ਅਤੇ ਨਿਊਯਾਰਕ ਤੋਂ ਉਹ ਅਟਾਵਾ ਸ਼ਹਿਰ ਜਿਹੜਾ ਹੈਗਾ ਕੈਂਸਰ ਸਟੇਟ ਦੇ ਵਿੱਚ ਆ ਰਹੇ ਸੀ ਵਾਪਸ, ਅਤੇ ਜਿੱਥੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਉੱਥੇ ਉਹਨਾਂ ਦੀ ਜਿਹੜੀ ਮੌਤ ਹੋ ਗਈ। ਦਰਸ਼ਨ ਸਿੰਘ ਕਹਿੰਦੇ ਉਹਨਾਂ ਦੇ 4 ਭੈਣਾਂ ਅਤੇ ਇਕੱਲਾ ਭਰਾ ਸੀ, ਅਤੇ ਆਪਣੇ ਪਿੱਛੇ ਇੱਕ ਉਹ ਆਪਣਾ ਬੇਟਾ, ਬੇਟੀ ਅਤੇ ਵਾਈਫ ਨੂੰ ਛੱਡ ਗਏ ਆ। ਅਤੇ ਕਹਿੰਦੇ ਬਹੁਤ ਹੀ ਵਧੀਆ ਇਨਸਾਨ ਸੀ, ਬੜੇ ਮਿਲਣਸਾਰ ਸੀਗੇ। ਸੋ ਬੜੀ ਮਾੜੀ ਖਬਰ ਜਿਹੜੀ ਆਈ ਆ, ਇਹ ਐਕਸੀਡੈਂਟ ਦੇ ਵਿੱਚ ਫ੍ਰਿਜਨੋ ਨਿਵਾਸੀ ਜਿਹੜੇ ਆ ਦਰਸ਼ਨ ਸਿੰਘ, ਉਹਨਾਂ ਦੀ ਮੌਤ ਹੋਈ ਆ। ਜੀ, ਅਗਲੀ ਜਿਹੜੀ ਖਬਰ ਆਪਾਂ ਗੱਲ ਕਰੀਏ, ਜਿਹੜੇ ਸ਼ਟਡਾਊਨ ਨੂੰ ਲੈ ਕੇ ਆਪਾਂ ਹਰਜੋਤ ਸਿੰਘ ਜੀ ਕਹਿ ਰਹੇ ਸੀਗੇ। ਸੋ ਸ਼ਟਡਾਊਨ ਜਦੋਂ ਗਵਰਨਮੈਂਟ ਫੈਡਰਲ ਸ਼ਟਡਾਊਨ ਹੁੰਦਾ, ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਆ, ਆਲਮੋਸਟ ਸਾਰੇ ਡਿਪਾਰਟਮੈਂਟ ਜਿਹੜੇ ਗਵਰਨਮੈਂਟ ਦੇ ਆ, ਉਹ ਫੈਡਰਲ ਗਵਰਨਮੈਂਟ ਦੇ, ਉਹਨਾਂ ਦੇ ਵਿੱਚ ਅੱਧੇ ਤੋਂ ਵੱਧ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹਨਾਂ ਦੀ ਬਗੈਰ ਪੇ ਤੋਂ ਉਹਨਾਂ ਨੂੰ ਜਿਹੜੀ ਆ ਛੁੱਟੀ ਕੀਤੀ ਜਾਂਦੀ ਆ। ਉਹਨਾਂ ਨੂੰ ਆਉਣ ਦੇ ਲਈ ਵੀ ਨਹੀਂ ਆਖਿਆ ਜਾਂਦਾ, ਅਤੇ ਜਿਹੜੇ ਆ ਰਹੇ ਹੁੰਦੇ ਉਹਨਾਂ ਨੂੰ ਪੇ ਵੀ ਜਿਹੜੀ ਆ ਉਹ ਨਹੀਂ ਮਿਲ ਰਹੀ ਹੁੰਦੀ। ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਵੀ ਦੱਸਿਆ ਸੀਗਾ ਵੀ ਬਹੁਤ ਸਾਰੇ ਜਿਹੜੇ TSA ਵਾਲੇ ਏਜੰਟਸ ਆ, ਹੁਣ ਬਿਮਾਰੀ ਦਾ ਜਿਹੜਾ ਬਹਾਨਾ ਵੀ ਲਗਾ ਕੇ, ਕਿਉਂਕਿ ਪੇ ਤਾਂ ਉਹਨਾਂ ਨੂੰ ਮਿਲ ਨਹੀਂ ਰਹੀ ਅਜੇ ਹਾਲ ਦੀ ਘੜੀ, ਅਤੇ ਉਹ ਕਹਿੰਦੇ ਆ ਵੀ ਅਸੀਂ ਹੁਣ ਕੰਮ ਹੀ ਕਰੀ ਜਾਈਏ। ਸੋ ਬੰਦੇ ਦੇ ਮਨ ਦੇ ਵਿੱਚ ਤਾਂ ਇਹ ਚੀਜ਼ ਆਉਂਦੀ ਹੀ ਆਉਂਦੀ ਹੈ। CTEC ਤੋਂ ਹਰਜੋਤ ਸਿੰਘ ਜੀ ਏਅਰਪੋਰਟ ਤੋਂ ਇਹ ਖਬਰ ਆ ਰਹੀ ਸੀ ਵੀ ਉਹ ਸਾਰੇ ਦੇ ਸਾਰੇ ਜਿਹੜੇ ਸਟ੍ਰਾਈਕ ਕਰਨ ਤੱਕ ਜਿਹੜੇ ਆ ਉਹ ਕਗਾਰ ਦੇ ਉੱਤੇ ਜਿਹੜੇ ਆ
ਉਹ ਪਹੁੰਚੇ ਹੋਏ ਆ ਵਾਸ਼ਿੰਗਟਨ ਦੇ ਵਿੱਚ ਜਿਹੜਾ ਏਅਰਪੋਰਟ ਹੈਗਾ ਆ ਉਸ ਦੀ ਗੱਲ ਕਰ ਰਹੇ ਹਾਂ। ਅਤੇ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਹੁਣ ਅਸਰ ਹੋਣਾ ਜਿਹੜਾ ਸੰਭਾਵੀ ਰੂਪ ਦੇ ਵਿੱਚ ਸ਼ੁਰੂ ਹੋਣਾ ਆ, ਕਿਉਂਕਿ 2 ਵੀਕ ਹੋ ਗਏ ਆ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਫੂਡ ਸਟੈਂਪਸ ਮਿਲਦੀਆਂ ਆ, ਜਿਨ੍ਹਾਂ ਨੂੰ ਮਹੀਨੇ ਬੱਧੀ ਮਿਲਦੀਆਂ ਜਾਂ ਜਿੱਦਾਂ ਵੀ ਉਹਨਾਂ ਦੇ ਅਕਾਊਂਟਸ ਦੇ ਵਿੱਚ ਜਿਹੜੇ ਆਉਂਦੇ ਆ, ਕਿਉਂਕਿ ਉੱਥੇ ਜਿਹੜਾ US ਐਗਰੀਕਲਚਰ ਡਿਪਾਰਟਮੈਂਟ ਦੇ ਅਧੀਨ ਇਹ ਸਾਰਾ ਜਿਹੜਾ ਪ੍ਰੋਗਰਾਮ ਚੱਲਦੇ ਆ, ਉੱਥੇ 95% ਲੋਕ ਇਸ ਟਾਈਮ ਛੁੱਟੀ 'ਤੇ ਨੇ। ਸੋ ਉਹ ਕੰਮ ਜਿਹੜਾ ਟੋਟਲੀ ਠੱਪ ਹੋਇਆ ਪਿਆ ਆ। ਬਹੁਤ ਸਾਰੇ ਜਿਹੜੇ ਲੋਕ ਆ, ਮਿਲੀਅਨਸ ਆਫ ਅਮਰੀਕਨਸ ਜਿਹੜੇ ਆ ਫੂਡ ਸਟੈਂਪ ਦੇ ਉੱਤੇ ਹੈਗੇ ਨੇ। ਹੁਣ ਇਹ ਚਾਹੇ ਇਹ ਮਸਲਾ ਵੱਖਰਾ ਆ ਵੀ ਹੁਣ ਕਿੰਨੇ ਨੂੰ ਜ਼ਰੂਰਤ ਹੈ ਅਤੇ ਕਿੰਨਿਆਂ ਨੂੰ ਨਹੀਂ ਜ਼ਰੂਰਤ ਆ। ਓਬਵੀਅਸਲੀ ਇਹਨਾਂ ਮਿਲੀਅਨਸ ਦੇ ਵਿੱਚੋਂ ਕੁਛ ਕੁ ਤਾਂ ਲੋਕ ਅਜਿਹੇ ਹੈਗੇ ਹੀ ਆ ਜਿਨ੍ਹਾਂ ਨੂੰ ਡੈਫੀਨੇਟਲੀ ਜਿਹੜੀ ਆ ਉਹ ਫੂਡ ਸਟੈਂਪ ਦੇ ਉੱਤੇ ਹੀ ਜਿਨ੍ਹਾਂ ਦਾ ਗੁਜ਼ਾਰਾ ਜਿਹੜਾ ਹੋ ਰਿਹਾ ਆ। ਸੋ ਉਹਨਾਂ ਦੀ ਹੁਣ ਇੱਕ ਹਿਸਾਬ ਦੇ ਨਾਲ ਜਿਹੜੀ ਰੋਟੀ ਦਾ ਜਿਹੜੇ ਆ ਲਾਲੇ ਜਿਹੜੇ ਉਹਨਾਂ ਨੂੰ ਪੈ ਰਹੇ ਨੇ ਵੀ ਇਹਨਾਂ ਦਾ ਬਣੂਗਾ ਕੀ ਵੀ, ਕਿਉਂਕਿ ਜਿੰਨੀ ਦੇਰ ਤੱਕ ਇਹ ਦੋਨੋਂ ਹੀ, ਇੱਕ ਪਾਸੋਂ ਜਿਹੜੀ ਡੈਮੋਕ੍ਰੇਟ ਪਾਰਟੀ ਵਾਲੇ ਅਤੇ ਦੂਜੇ ਪਾਸੇ ਜਿਹੜੇ ਵਾਈਟ ਹਾਊਸ ਵਾਲੇ ਆ, ਉਹਨਾਂ ਦੇ ਵਿੱਚ ਕੋਈ ਸੁਲਹ ਸਫਾਈ ਜਿਹੜੀ ਨਹੀਂ ਹੁੰਦੀ, ਕਿਸੇ ਇਕਰਾਰ ਦੇ ਉੱਤੇ ਉਹ ਨਹੀਂ ਪਹੁੰਚਦੇ, ਤਾਂ ਉਨੀ ਦੇਰ ਤੱਕ ਇਹ ਸਾਰੇ ਜਿਹੜੇ ਪ੍ਰੋਗਰਾਮ ਠੱਪ ਰਹਿਣਗੇ। ਹੁਣ ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੇਸ਼ਨ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਦਾ ਮਸਲਾ ਜਿਹੜਾ ਚੱਲ ਰਿਹਾ ਆ, ਸੋ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਲੋਕਾਂ ਨੂੰ ਬਹੁਤ ਇਸ ਟਾਈਮ ਭੰਬਲ ਭੂਸਾ ਆ ਵੀ ਕਰਨਾ ਕੀ ਆ, ਬਣਨਾ ਕੀ ਆ। ਸੋ ਕਈਆਂ ਨੇ ਪਟੀਸ਼ਨ ਫਾਈਲ ਕਰਨੀ ਆ, ਕਈਆਂ ਦੀ ਇੰਟਰਵਿਊ ਹੋਣੀ ਆ ਇਹਨਾਂ ਦਿਨਾਂ ਦੇ ਵਿੱਚ, ਕਈਆਂ ਦੇ ਬਾਇਓਮੈਟ੍ਰਿਕ ਜਿਹੜੇ ਉਹ ਹੋਣੇ ਆ। ਸੋ ਫਿੰਗਰ ਪ੍ਰਿੰਟਿੰਗ ਦੇ ਬਾਰੇ ਮੈਨੂੰ ਇੱਕ ਚੀਜ਼ ਜਿਹੜੀ ਮੈਂ ਜਿਹੜੀ ਉਹ ਪੜ੍ਹੀ ਆ, ਉਸ ਦੇ ਵਿੱਚ ਕਹਿੰਦੇ ਆ ਵੀ ਜੇ ਤੁਹਾਡੀ ਇਸ ਹਫ਼ਤੇ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਵੀ ਜੇ ਤੁਹਾਡੀ ਫਿੰਗਰ ਪ੍ਰਿੰਟ ਦੀ ਅਪੁਆਇੰਟਮੈਂਟ ਹੈਗੀ ਆ ਬਾਇਓਮੈਟ੍ਰਿਕ ਵਾਲੀ, ਤਾਂ ਤੁਸੀਂ ਜਿਹੜੇ ਚੈੱਕ ਕਰੋ ਵੀ ਉਹ ਜਿਹੜਾ ਸੈਂਟਰ ਇੱਕ ਤਾਂ ਪਹਿਲਾਂ ਜੇ ਓਪਨ ਹੈਗਾ, ਜੇ ਓਪਨ ਹੈਗਾ ਆ ਤਾਂ ਤੁਸੀਂ ਜਾ ਕੇ ਉੱਥੇ ਆਪਣੇ ਫਿੰਗਰ ਪ੍ਰਿੰਟ ਜਿਹੜੇ ਆ ਉਹ ਕਰਵਾ ਸਕਦੇ ਹੋ। ਕੀ ਤੁਸੀਂ ਪਟੀਸ਼ਨ ਇਮੀਗ੍ਰੇਸ਼ਨ ਸਟੇਟਸ ਦੇ ਲਈ ਪਾ ਸਕਦੇ ਹੋ? ਹਾਂਜੀ, ਤੁਸੀਂ ਉਹ ਵੀ ਜਿਹੜੀ ਇਮੀਗ੍ਰੇਸ਼ਨ ਦੀਆਂ ਪਟੀਸ਼ਨਸ ਜਿਹੜੀਆਂ ਆ ਉਹ ਪਾ ਸਕਦੇ ਆ। ਸੋ ਜਿਹੜੀ ਕਰੰਟ ਗਵਰਨਮੈਂਟ ਸ਼ਟਡਾਊਨ ਆ, ਬਹੁਤ ਸਾਰੇ ਲੋਕਾਂ ਦੇ ਲਈ ਜਿਹੜੀ ਕਨਫਿਊਜ਼ਨ ਜਿਹੜੀ ਇਸ ਦੇ ਲਈ ਬਣੀ ਪਈ ਹੋਈ ਆ। ਅਤੇ ਕੀ ਕਹਿੰਦੇ ਵੀ ਜੇ ਪਟੀਸ਼ਨ ਆਲਰੇਡੀ ਫਾਈਲ ਕੀਤੀ ਹੋਈ ਆ ਅਤੇ ਕੀ ਉਹ ਗਾਂਹ ਤਰੂਗੀ? ਹਾਂਜੀ, ਜਿਹੜੀ USCIS ਵਾਲੇ ਆ ਉਹ ਫਿਰ ਵੀ ਜਿਹੜੇ ਆ ਉਹ ਕੰਮ ਕਰਨ ਦੇ ਵਿੱਚ ਲੱਗੇ ਜਿਹੜੇ ਆ ਉਹ ਰਹਿੰਦੇ ਨੇ। ਅਤੇ ਜੇ ਇੰਟਰਵਿਊ ਕਿਸੇ ਦੀ ਸਕੈਜੂਲ ਹੋਈ ਆ, ਉਹ ਵੀ ਜਿਹੜੀ ਇੰਟਰਵਿਊ ਆ ਉਹ ਤੁਹਾਡੀ USCIS ਵੱਲੋਂ ਜਿਹੜੀ ਆ ਉਹ ਹੋਵੇਗੀ, ਕਿਉਂਕਿ ਉਹਨਾਂ ਨੇ ਰੀਸੈਂਟਲੀ ਜਿਹੜੇ USCIS ਵਾਲਿਆਂ ਨੇ ਕਿਹਾ ਆ ਵੀ ਆਲ USCIS ਆਫਿਸਿਸ ਵਰਲਡ ਵਾਈਡ ਆਰ ਓਪਨ ਫਾਰ ਇੰਟਰਵਿਊਜ਼ ਐਂਡ ਅਪੁਆਇੰਟਮੈਂਟਸ ਐਜ਼ ਸਕੈਜੂਲਡ। ਸੋ ਬਹੁਤ ਸਾਰੇ ਲੋਕਾਂ ਨੂੰ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਭੁਲੇਖਾ ਆ। ਕੋਈ ਕਹਿ ਰਿਹਾ ਹੋਊਗਾ ਵੀ ਯਾਰ ਮੇਰਾ ਵਰਕ ਪਰਮਿਟ ਨਹੀਂ ਆਇਆ, ਲੇਟ ਹੋ ਗਿਆ, ਇਹ ਹੋ ਗਿਆ। ਉਹ ਡਿਲੇ ਹੋਣ ਦੇ ਕਾਰਨ ਜਿਹੜੇ ਹੋਰ ਹੋ ਸਕਦੇ ਨੇ ਵੀ ਤੁਹਾਡਾ ਪੇਪਰ ਵਰਕ ਇਨਕੰਪਲੀਟ ਹੋਵੇ, ਜਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਇਸ ਟਾਈਮ ਆਪਾਂ ਜਿੱਦਾਂ ਦੱਸਦੇ ਹੀ ਰਹਿੰਦੇ ਹਾਂ ਵੀ ਉਹਨਾਂ ਦਾ ਜਿਹੜਾ ਜ਼ੋਰ ਦੂਜੇ ਪਾਸੇ ਨੂੰ ਜਿਹੜਾ ਉਹਨਾਂ ਨੇ ਆਪਣੇ ਕਹਿ ਲਓ ਵੀ ਸਟਾਫ ਨੂੰ ਦੂਜੇ ਪਾਸੇ ਨੂੰ ਜਿਹੜਾ ਕੰਮ ਕਰਨ ਦੇ ਵਿੱਚ ਜ਼ਿਆਦਾ ਲਾਇਆ ਹੋਇਆ ਆ, ਇਸ ਕਰਕੇ ਜਿਹੜਾ ਆ ਉਹ ਡਿਲੇ ਜਿਹੜਾ ਹੋਇਆ ਹੋ ਸਕਦਾ ਆ। ਗਵਰਨਮੈਂਟ ਸ਼ਟਡਾਊਨ ਦੇ ਨਾਲ ਜਿਹੜੇ CIS ਵਾਲੇ ਆ ਉਹ ਫਿਰ ਵੀ ਆਪਣਾ ਕੰਮ ਜਿਹੜਾ ਆ ਉਸ ਦੇ ਦੌਰਾਨ ਵੀ ਕਰ ਰਹੇ ਨੇ। ਸੋ ਜੇ US ਦੀ ਗੱਲ ਕਰਦੇ ਜਾਈਏ, US ਦੇ ਵਿੱਚ ਜਿਹੜੇ ਬਹੁਤ ਸਾਰੇ ਇਮੀਗ੍ਰੇਸ਼ਨ ਜਿਹੜੀਆਂ ਕੋਰਟਸ ਹੈਗੀਆਂ ਆ ਫੈਡਰਲ ਗਵਰਨਮੈਂਟ ਦੀਆਂ, ਉੱਥੇ ਜਿਹੜੇ ਜੱਜ ਆ ਉਹ ਫਰਲੋ ਤੇ ਆ ਕਿਉਂਕਿ ਉਹ ਗਵਰਨਮੈਂਟ ਦੇ ਇੰਪਲਾਈ ਆ। ਸੋ ਕਹਿੰਦੇ ਵੀ ਜਿਹੜੇ ਕੇਸਿਸ ਉਹਨਾਂ ਨੇ ਹੇਅਰ ਕਰਨੇ ਆ, ਐਸ਼ਲੇ ਟੈਵਾਡੋਰ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਸ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਫਰਲੋ ਦੇ ਉੱਤੇ ਆ ਜਾਂ ਅਨਪੇਡ ਲੀਵ ਕਰਕੇ ਜੱਜਸ ਆ, ਉਹਨਾਂ ਦੇ ਕਰਕੇ ਬਹੁਤ ਸਾਰੇ ਜਿਹੜੇ ਕੇਸਿਸ ਦੀ ਹੀਅਰਿੰਗ ਹੋਣੀ ਸੀ ਉਹ ਪੋਸਟਪੋਨ ਹੋ ਰਹੀ ਆ। ਅਤੇ ਕਹਿੰਦੇ ਵੀ ਇਹ ਸ਼ਟਿੰਗ ਡਾਊਨ ਦੇ ਨਾਲ ਜਿਹੜੀ ਹੀਅਰਿੰਗ ਆ ਉਹਨਾਂ ਕੇਸਾਂ ਦੀ ਸਾਲਾਂ ਬੱਧੀ ਜਿਹੜੀ ਆ ਡਿਲੇ ਹੋ ਸਕਦੀ ਹੈਗੀ ਆ। ਬਿਲਕੁਲ। ਸੋ ਜਿੱਦਾਂ ਇੱਕ ਵਾਰੀ ਕਲੀਅਰ ਕਰ ਦਈਏ, ਜੇ ਤੁਹਾਡੀ ਅਪੁਆਇੰਟਮੈਂਟ ਹੈਗੀ ਆ USCIS ਦੇ ਆਫਿਸ ਦੇ ਵਿੱਚ, ਉਹ ਤੁਸੀਂ ਜਿਹੜਾ ਉਸੇ ਤਰੀਕੇ ਦੇ ਨਾਲ ਕਰ ਸਕਦੇ ਹੋ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਕੋਰਟ ਹੈਗੇ, ਜਿੱਦਾਂ ਕਿਸੇ ਦੀ ਤਰੀਕ ਹੁੰਦੀ ਆ, ਚਾਹੇ ਗ੍ਰੀਨ ਕਾਰਡ ਦੇ ਮਸਲੇ ਦੇ ਵਿੱਚ ਹੋਵੇ, ਮਾਫੀ ਚਾਹੁੰਦਾ ਜਿਹੜੇ ਵਰਕ ਪਰਮਿਟ ਦੇ ਮਸਲੇ 'ਚ ਹੋਵੇ ਜਾਂ ਅਸਾਈਲਮ ਦੇ ਮਸਲੇ ਦੇ ਵਿੱਚ ਹੋਵੇ, ਉਹ ਫੈਡਰਲ, ਕਿਉਂਕਿ ਉਹ ਸਾਰੇ ਉਸ ਦੇ ਅਧੀਨ ਆਉਂਦੇ ਨੇ। ਜਿਹੜੇ ਜੱਜਿਸ ਨੇ ਉਹ ਸਾਰੇ ਫਰਲੋ ਤੇ ਇੱਕ ਹਿਸਾਬ ਦੇ ਨਾਲ ਛੁੱਟੀ 'ਤੇ ਆ। ਉਹ ਜਿਹੜੀਆਂ ਤਰੀਕਾਂ ਤੁਹਾਡੀਆਂ ਆ ਉਹ ਜਿਹੜੀਆਂ ਪੋਸਟਪੋਨ ਹੋਈਆਂ ਹੋ ਸਕਦੀਆਂ ਨੇ। ਸੋ ਜਸਟਿਸ ਡਿਪਾਰਟਮੈਂਟ ਦੇ ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਆ ਜਿਹੜਾ, ਉਹਨਾਂ ਨੇ ਇੱਕ ਮੈਮੋ ਇਸ਼ੂ ਕੀਤਾ ਸੀ ਦਸੰਬਰ 26 ਨੂੰ, ਜਿਹਦੇ ਮੁਤਾਬਕ ਜਿਹੜੇ ਕਹਿੰਦੇ ਜਿੰਨੇ ਵੀ ਨਾਨ ਡਿਟੇਨਡ ਇੰਡੀਵਿਜੂਅਲ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਹੀਅਰਿੰਗ ਸਕੈਜੂਅਲ ਦਸੰਬਰ 22 ਤੋਂ ਸੀਗੀਆਂ, ਉਹ ਉਹਨਾਂ ਦੀਆਂ ਅਪੁਆਇੰਟਮੈਂਟਾਂ ਕੈਂਸਲ ਕਰ ਦਿੱਤੀਆਂ ਗਈਆਂ ਆ। ਪਰ ਜਿਹੜੇ ਡਿਟੇਨਡ ਹੈਗੇ ਆ, ਜਿਹੜੇ ਅੰਦਰ ਆ, ਉਹਨਾਂ ਦੇ ਜਿਹੜੇ ਕੇਸ ਕਹਿੰਦੇ ਸੁਣੇ ਜਾਊਗੇ। ਅਤੇ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ ਇਮੀਗ੍ਰੇਸ਼ਨ ਕੇਸਿਸ ਦਾ ਜਿਹੜਾ
ਬੈਕਲੌਗ ਆ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਆਫਿਸ ਸੰਭਾਲਿਆ ਆ, ਉਹ ਬਹੁਤ ਹੀ ਲੇਟ ਚੱਲ ਰਿਹਾ ਆ। ਨਵੰਬਰ 30 2018 ਤਾਈਂ ਜਿਹੜੇ ਪੈਂਡਿੰਗ ਕੇਸਿਸ ਜਿਹੜੇ ਕੋਰਟਸ ਦੇ ਵਿੱਚ ਹੈਗੇ ਆ ਉਹ 8,09,041 ਕੇਸ ਆ, ਜੋ ਕਿ ਕਹਿੰਦੇ 50% ਦੇ ਵੱਧ ਜਿਹੜਾ ਇਨਕਰੀਜ਼ ਹੋਇਆ ਉਹ ਜਨਵਰੀ 2017 ਤੋਂ ਲੈ ਕੇ। ਇਹ ਜਿਹੜਾ ਸਰਵੇ ਆ ਉਹ ਸਾਇਰੈਕੂਸ ਜਿਹੜੀ ਯੂਨੀਵਰਸਿਟੀ ਆ ਉਹਨਾਂ ਦੀ ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਵੱਲੋਂ ਦਿੱਤਾ ਗਿਆ ਆ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਜਿਹੜੇ ਇਸ ਹਿਸਾਬ ਦੇ ਨਾਲ ਆਪੋ ਆਪਣਾ ਜਿਹੜਾ ਧਿਆਨ ਆ ਉਸ ਦੇ ਵਿੱਚ ਰੱਖਣ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅਫਰੀਕਾ ਦਾ ਜਿਹੜਾ ਆ ਇੱਕ ਮੁਲਕ ਹੈਗਾ ਆ ਕੈਮਰੂਨ ਦਾ ਜਿਹੜਾ ਗਵਾਂਢੀ ਗਬੋਨ ਕਰਕੇ ਆ, ਉੱਥੇ ਕਹਿੰਦੇ ਮਿਲਟਰੀ ਕੂਪ ਜਿਹੜਾ ਆ ਉਹ ਟਰਾਈ ਕਹਿੰਦੇ ਕੀਤਾ ਗਿਆ ਆ, ਪਰ ਕਹਿੰਦੇ ਆ ਉਸ ਨੂੰ ਅੰਤਲੇ ਮੌਕੇ ਦੇ ਉੱਤੇ ਜਿਹੜਾ ਉਹ ਰੋਕ ਦਿੱਤਾ ਗਿਆ। ਉੱਥੋਂ ਦੀਆਂ ਕੁਛ ਤਸਵੀਰਾਂ ਜਿਹੜੀਆਂ ਆ ਉਹ ਆ ਰਹੀਆਂ ਆ ਵੀ ਉੱਥੋਂ ਦੇ ਜਿਹੜਾ ਸਟੇਟ ਟੈਲੀਵਿਜ਼ਨ ਹੈਗਾ, TV ਹੈਗਾ ਆ, ਉੱਥੇ ਮਿਲਟਰੀ ਵਾਲੇ ਜਿਹੜੇ ਪਹੁੰਚ ਕੇ ਉਹਨਾਂ ਨੇ ਕੰਟਰੋਲ ਕਰਕੇ ਖੁਦ ਜਿਹੜਾ ਬਰੋਡਕਾਸਟ ਜਿਹੜਾ ਉੱਥੋਂ ਕਰ ਰਹੇ ਸੀਗੇ। ਪਰ ਹੁਣ ਕਹਿੰਦੇ ਆ ਐਵਰੀਥਿੰਗ ਬੈਕ ਟੂ ਨਾਰਮਲ। ਜਿਹੜਾ ਉੱਥੋਂ ਦੇ ਜਿਹੜੇ ਮਿਲਟਰੀ ਕੂਪ ਕਰਨ ਵਾਲਿਆਂ ਨੂੰ ਕਹਿੰਦੇ ਆ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਆ। ਇਹ ਸੇਮ ਉਸੇ ਤਰੀਕੇ ਦੇ ਨਾਲ ਹੋਇਆ ਹਰਜੋਤ ਸਿੰਘ ਜੀ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਟਰਕੀ ਤੋਂ ਇੱਦਾਂ ਦੀ ਜਿਹੜੀ ਖਬਰ ਆਈ ਸੀ ਵੀ ਉੱਥੇ ਵੀ ਇੱਕ ਮਿਲਟਰੀ ਕੂਪ ਦੀ ਜਿਹੜੀ ਆ ਉਹ ਟਰਾਈ ਜਿਹੜੀ ਕੀਤੀ ਗਈ। ਸੋ ਮਿਲਟਰੀ ਕੂਪ ਦਾ ਮਤਲਬ ਹੁੰਦਾ ਵੀ ਜਿਹੜੇ ਫੌਜੀ ਜਦੋਂ ਤਖਤਾ ਪਲਟ ਦਿੰਦੇ ਆ ਇੱਕ ਹਿਸਾਬ ਦੇ ਨਾਲ। ਬਹੁਤ ਸਾਰੇ ਮੁਲਕਾਂ 'ਚ ਬਹੁਤ ਮੁਲਕਾਂ ਦੇ ਵਿੱਚ ਅਕਸਰ ਜਿਹੜਾ ਅਜਿਹਾ ਹੁੰਦਾ ਰਹਿੰਦਾ, ਖਾਸ ਕਰਕੇ ਤੁਸੀਂ ਕਹਿ ਲਓ ਵੀ ਜਿਹੜੇ ਡਿਵੈਲਪਿੰਗ ਨੇਸ਼ਨਸ ਜਾਂ ਜਿਹੜੇ ਜਿਨ੍ਹਾਂ ਨੂੰ ਕਈ ਵਾਰੀ ਥਰਡ ਵਰਲਡ ਕੰਟਰੀਜ਼ ਦੇ ਨਾਲ ਵੀ ਕਹਿ ਦਿੱਤਾ ਜਾਂਦਾ ਆ ਵੀ ਉਹ ਉੱਥੇ ਜਿਹੜੇ ਆ ਇੱਦਾਂ ਦੇ ਮਸਲੇ ਜਿਹੜੇ ਅਕਸਰ ਸੁਣਨ ਨੂੰ ਜਿਹੜੇ ਉਹ ਮਿਲਦੇ ਨੇ। ਸੋ ਉੱਥੇ ਇਹ ਚੀਜ਼ ਜਿਹੜੀ ਹੋਈ ਆ ਅਤੇ ਕਹਿੰਦੇ 4 ਜਣੇ ਉਹਨਾਂ ਨੇ ਫੜ ਲਿਆ ਅਤੇ 5ਵਾਂ ਜਿਹੜਾ ਫੌਜੀ ਆ ਉਸ ਨੂੰ ਜਿਹੜਾ ਉਹ ਫਰਾਰ ਆ। ਸੋ ਇਹ 5 ਜਣਿਆਂ ਨੇ ਪਤਾ ਨਹੀਂ ਕਿੱਦਾਂ ਸੋਚਿਆ ਵੀ ਪੂਰੇ ਮੁਲਕ ਦੇ ਉੱਤੇ ਜਿਹੜਾ ਆ ਉਹ ਕਾਬੂ ਜਿਹੜਾ ਆ ਉਹ ਕਰ ਲੈਣਗੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਸਟਾਕਸ ਆ ਕਹਿੰਦੇ ਅੱਜ ਥੋੜ੍ਹੇ ਫੇਰ ਉੱਪਰ ਜਾ ਰਹੇ ਆ ਕਿਉਂਕਿ ਜਿਹੜੀ ਵਾਲ ਸਟਰੀਟ ਆ ਉਹ ਇੱਕ ਤਰ੍ਹਾਂ ਨਾਲ ਵਾਚ ਕਰ ਰਹੀ ਆ US ਅਤੇ ਚਾਈਨਾ ਦੇ ਜਿਹੜੀ ਟਰੇਡ ਟਾਕਸ ਆ ਉਹ ਚੱਲ ਰਹੀਆਂ ਹੈਗੀਆਂ ਆ। ਸੋ ਉਹਦੇ ਸੰਬੰਧ ਦੇ ਵਿੱਚ ਡਾਓ ਜੋਨ ਇੰਡਸਟਰੀਅਲ ਜਿਹੜੀ ਆ ਅੱਜ ਜਿਹੜੀ ਆ ਅੱਪ ਹੈਗੀ ਆ। ਪਿਛਲੇ ਕੁਝ ਕੁ ਹਫ਼ਤਿਆਂ ਤੋਂ ਜਿਹੜੀ ਡਾਓ ਜੋਨ ਇੰਡਸਟਰੀਅਲ ਆ ਉਹ ਬਹੁਤ ਥੱਲੇ ਚਲ ਗਈ ਸੀ ਜੀ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਵਾਧੇ ਦੇ ਅਸਾਰ ਜਿਹੜੇ ਆ ਉਹ ਥੋੜ੍ਹੇ ਲੱਗ ਰਹੇ ਨੇ। ਇਸ ਟਾਈਮ ਜਿਹੜੀ ਇਹ ਕੀਮਤ ਆ $50 ਪ੍ਰਤੀ ਜਿਹੜਾ ਗੈਲਨ ਆ ਉਸ ਦੇ ਹਿਸਾਬ ਦੇ ਨਾਲ ਜਿਹੜੀ ਉਹ ਹੋ ਰਹੀ ਆ ਕੱਚੇ ਤੇਲ ਦੀ ਕੀਮਤ। ਸੋ ਉਸ ਦੇ ਵਿੱਚ 2% ਦਾ ਜਿਹੜਾ ਅੱਜ ਵਾਧਾ ਆ ਆਲਰੇਡੀ ਦੇਖਿਆ ਗਿਆ ਹੋਇਆ ਅਤੇ ਜਿਹੜਾ 10 ਈਅਰ ਯੀਲਡ ਹੈਗੀ ਆ ਉਸ ਦੇ ਵਿੱਚ ਵੀ ਵਾਧਾ ਜਿਹੜਾ ਉਹ ਇਸ ਟਾਈਮ ਦੇਖਿਆ ਗਿਆ ਹੋਇਆ ਆ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਆਪਾਂ ਜੇ ਹਰਜੋਤ ਸਿੰਘ ਜੀ ਗੱਲ ਕਰੀਏ, ਆਪਾਂ ਸਟਾਕ ਦੀ ਗੱਲ ਕਰ ਰਹੇ ਸੀ, ਕਹਿੰਦੇ ਪਿਛਲੇ ਦਿਨੀ ਜਿਹੜੇ PG&E ਦਾ ਸਟਾਕ ਹੈ ਕੈਲੀਫੋਰਨੀਆ ਦਾ ਕਹਿ ਲਓ ਵੀ ਸਭ ਤੋਂ ਲਾਰਜੈਸਟ ਪਬਲਿਕ ਯੂਟਿਲਿਟੀ ਜਿਹੜਾ ਪ੍ਰੋਵਾਈਡਰ ਆਪਾਂ ਉਹ ਕਹਿ ਸਕਦੇ ਬਿਜਲੀ ਅਤੇ ਗੈਸ ਜਿਹੜੀ ਪ੍ਰਦਾਨ ਕਰਨ ਵਾਲੇ ਆ, ਅਤੇ ਇਹਨਾਂ ਦੇ ਉੱਤੇ ਹਮੇਸ਼ਾ ਹੀ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਵਾਈਲਡ ਫਾਇਰਸ ਆ ਇਹਨਾਂ ਦੀ ਅਣਗਹਿਲੀ ਦੇ ਕਰਕੇ ਜਿਹੜੀਆਂ ਆ ਉਹ ਹੁੰਦੀਆਂ ਰਹੀਆਂ ਆ। ਪਿਛਲੇ ਵੀਕ ਦੇ ਵਿੱਚ ਇਹਨਾਂ ਦੇ ਪ੍ਰਤੀ ਇਹ ਖਬਰ ਆ ਰਹੀ ਸੀ ਵੀ ਇਹ ਬਹੁਤ ਜਿਹੜੀ ਸ਼ਾਇਦ ਇਹ ਬੈਂਕਰਪਸੀ ਜਿਹੜੀ ਆ ਉਹ ਦਿਵਾਲਾ ਜਿਹੜਾ ਆ ਉਹ ਘੋਸ਼ਿਤ ਜਿਹੜਾ ਕਰਨ ਜਾ ਰਹੇ ਆ। ਅਤੇ ਆਲਰੇਡੀ ਇੱਕ ਖਬਰ ਇਹ ਵੀ ਆਈ ਆ ਵੀ ਜਿਹੜੇ PG&E ਦੇ ਜਿਹੜੇ ਇਹ ਗੈਸ ਇਲੈਕਟ੍ਰਿਸਿਟੀ ਵਾਲਾ ਜਿਹੜਾ ਆ ਇਹ ਦੋਨੋਂ ਵੱਖ-ਵੱਖ ਗਰੁੱਪਾਂ ਦੇ ਵਿੱਚ ਜਿਹੜਾ ਹੁਣ ਵੰਡਿਆ ਜਾ ਰਿਹਾ ਆ। ਇਲੈਕਟ੍ਰਿਸਿਟੀ ਵਾਲਾ ਵੱਖਰਾ ਹੋਵੇਗਾ ਅਤੇ ਗੈਸ ਵਾਲਾ ਜਿਹੜਾ ਆ ਉਹ ਵੱਖਰਾ ਕੀਤਾ ਜਾ ਰਿਹਾ ਆ। ਇਸ ਦੇ ਕਰਕੇ ਕਹਿੰਦੇ 21% ਇਹਨਾਂ ਦਾ ਜਿਹੜਾ ਸਟਾਕ ਆ ਉਹ ਆਲਰੇਡੀ ਜਿਹੜਾ ਉਹ ਡਿੱਗ ਚੁੱਕਾ ਹੋਇਆ ਆ। ਸੋ ਕਾਫੀ ਵੱਡਾ ਜਿਹੜਾ ਝਟਕਾ PG&E ਨੂੰ ਜਿਹੜਾ ਉਹ ਲੱਗਾ ਆ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਤਕਰੀਬਨ 16 ਮਿਲੀਅਨ ਲੋਕਾਂ ਤੱਕ ਇਹ ਬਿਜਲੀ ਅਤੇ ਗੈਸ ਮੁਹੱਈਆ ਕਰਵਾਉਂਦੇ ਨੇ ਜੀ। ਅਤੇ ਸਾਡਾ ਸਮਾਂ ਵੀ ਸਮਾਪਤ ਆ ਅਤੇ ਵੈਦਰ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਮੀਂਹ ਜਿਹੜਾ ਆ ਬਹੁਤ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਪੈ ਰਿਹਾ ਆ ਅਤੇ ਪਹਾੜੀਆਂ ਜਿਹੜੀਆਂ ਸਿਆਰਾਜ਼ ਆ ਨਵਾਡਾ ਵਾਲੀ ਸਾਈਡ 'ਤੇ ਉੱਥੇ ਸਨੋ ਵੀ ਬਹੁਤ ਪੈ ਰਹੀ ਹੈਗੀ ਆ। ਕੱਲ੍ਹ ਹਾਈਵੇ 80 ਜਿਹੜਾ ਆ ਉੱਧਰ ਸੈਕਰਾਮੈਂਟੋ ਤੋਂ ਅੱਗੇ ਜਾ ਕੇ ਜਿਹੜਾ ਹੈਗਾ ਉਹ ਕੁਛ ਸਮੇਂ ਲਈ ਬੰਦ ਵੀ ਕੀਤਾ ਗਿਆ ਸੀ ਕਿਉਂਕਿ ਰਸਤੇ ਦੇ ਵਿੱਚ ਜਿਹੜੀ ਸਨੋ ਪਈ ਹੋਈ ਸੀ। ਇਸੇ ਤਰ੍ਹਾਂ ਨੈਸ਼ਨਲ ਵੈਦਰ ਸਰਵਿਸ ਵੱਲੋਂ ਜਿਹੜਾ ਹੈਨਫੋਰਡ ਦੇ ਮੀਟੀਓਰੋਲੋਜਿਸਟ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਯੋਸੀਮਿਟੀ ਪਾਰਕ ਵਾਲਾ ਏਰੀਆ ਹੈਗਾ ਆ ਉਸ ਏਰੀਏ ਦੇ ਵਿੱਚ 3 ਫੁੱਟ ਤੱਕ ਜਿਹੜੀ ਸਨੋ ਪੈ ਸਕਦੀ ਆ ਜੀ। ਬਿਲਕੁਲ। ਸੋ ਇਸ ਟਾਈਮ ਜਿਹੜੇ ਸਨੋ ਕਵਰ ਆ ਉਹ ਵੀ ਹਰ ਵੀਕ ਆਲਮੋਸਟ ਜਿਹੜੇ ਉਹ ਚੈੱਕ ਕੀਤੇ ਜਾਂਦੇ ਨੇ ਕਿਉਂਕਿ ਕਹਿੰਦੇ 1/3 ਪਾਣੀ ਜਿਹੜਾ ਆ ਇਹ ਸਨੋ ਕਵਰਸ ਦੇ ਕਰਕੇ
ਪੂਰੇ ਕੈਲੀਫੋਰਨੀਆ ਦਾ ਜਿਹੜਾ ਆ ਉਹ ਮੁਹੱਈਆ ਹੁੰਦਾ ਆ। ਸੋ ਕਾਫੀ ਭਾਰੀ ਜਿਹੜੀ ਆ ਮਾਤਰਾ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਮੀਂਹ ਵੱਧ ਰਿਹਾ। ਸੋ ਇਸ ਵੀਕ ਦੇ ਵਿੱਚ ਕਾਫੀ ਮੀਂਹ ਜਿਹੜਾ ਪੈਣ ਦੇ ਕਿਆਸ ਲਾਈਆਂ ਜਾ ਰਹੀਆਂ ਨੇ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ